ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੌਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਧਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਪਰਮਜੀਤ ਕੌਰ ਅੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, GN ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾਨੀਲਾ ਦੀ ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਐਂਟੀਲੂਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 24 ਅਕਤੂਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੀ ਸ਼ੁਰੂਆਤ ਮਿੰਟੂ ਜੀ ਕਰੀਏ ਆਪਾਂ ਪੰਜਾਬ ਦੀ ਖੇਤਰੀ ਪਾਰਟੀ ਤੋਂ ਤੇ ਭਾਰਤ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਅਕਾਲੀ ਦਲ ਤੋਂ, ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਮੈਦਾਨ ਛੱਡ ਗਏ ਨੇ ਜ਼ਿਮਨੀ ਚੋਣਾਂ ਦੇ ਮਾਮਲੇ ਦੇ ਵਿੱਚ। ਦੇਖੋ ਪ੍ਰਵੀਨ ਜੀ, ਮੈਦਾਨ ਛੱਡ ਗਏ ਕਹਿ ਲੋ, ਵਾਕ ਓਵਰ ਕਹਿ ਲੋ, ਕੁਛ ਵੀ ਕਹਿ ਲੋ, ਪਰ ਅਕਾਲੀ ਦਲ ਬਾਦਲ ਵਾਸਤੇ ਮੇਰੇ ਖਿਆਲ ਦੇ ਨਾਲ ਸਥਿਤੀਆਂ ਜਿਹੜੀਆਂ ਨੇ ਨਾ ਲਗਭਗ ਇਤਿਹਾਸ ਨੇ ਵੈਸੀਆਂ ਹੀ ਸਿਰਜ ਦਿੱਤੀਆਂ ਜੀ, ਜਿਨ੍ਹਾਂ ਤੋਂ ਇਸ ਅਕਾਲੀ ਦਲ ਦਾ ਫਿਰ ਕਹਿ ਲੋ ਕਿ ਬਹੁਤ ਵੱਡਾ ਖਲਾਅ ਪੈਦਾ ਹੋਇਆ। ਫਿਰ ਉਹ ਖਲਾਅ ਟੁੱਟਿਆ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਸੱਤਾ ਹਾਸਲ ਕੀਤੀ, ਉਹ ਵੀ ਇੱਕ ਅੱਧ ਵਾਰ ਨਹੀਂ, 3 ਵਾਰ। ਕਿਸੇ ਸਮੇਂ 26 ਕੈਂਡੀਡੇਟ ਇਹਨਾਂ ਦੇ ਕਤਲ ਹੋ ਗਏ ਸਨ ਜੀ। ਉਸ ਤੋਂ ਬਾਅਦ ਪੋਲਿੰਗ ਪਾਰਟੀਆਂ ਤੱਕ ਜਿਹੜੀਆਂ ਨੇ ਉਹ ਪਹੁੰਚ ਚੁੱਕੀਆਂ ਸੀਗੀਆਂ ਸਟੇਸ਼ਨਾਂ ਤੇ, ਤਾਂ ਇਲੈਕਸ਼ਨ ਪੋਸਟਪੋਨ ਹੋ ਗਏ ਸੀਗੇ। ਫਿਰ ਆਇਆ ਉਹ ਮੌਕਾ ਜਦ ਬਾਈਕਾਟ ਕਰ ਦਿੱਤਾ ਗਿਆ, ਜਿਹੜਾ ਕਿ ਅੱਜ ਵੀ ਇੱਕ ਡਿਬੇਟੇਬਲ ਚੀਜ਼ ਹੈ। ਉਸ ਤੋਂ ਬਾਅਦ ਹੀ ਬਣਦਾ ਬੇਅੰਤ ਸਿੰਘ ਤੇ ਜੋ ਅੱਗੇ ਹੁੰਦਾ ਉਹ ਸਭ ਨੂੰ ਪਤਾ। ਅੱਜ ਉਸੇ ਤਰ੍ਹਾਂ ਦਾ ਹੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਮਾਹੌਲ ਹੈ, ਪਰ ਇਸ ਵਾਰੀ ਸੰਕਟ ਇੱਕ ਵੱਖਰਾ ਹੈ। ਹੁਣ ਇਹਨਾਂ ਨੇ ਅੱਜ ਇਹ ਕਹਿ ਕੇ ਚੋਣਾਂ ਤੋਂ ਹਟਣ ਦਾ ਫੈਸਲਾ ਕਰ ਲਿਆ, ਜ਼ਿਮਨੀ ਚੋਣਾਂ ਵੈਸੇ ਕਹੀਏ ਤੇ ਬਿਹਤਰ ਆ ਕਿ ਦੇਖੋ ਜੀ, ਸਿੰਘ ਸਾਹਿਬ ਦਾ ਆਦੇਸ਼ ਹੈ ਕਿ ਜੋ ਸੁਖਬੀਰ ਸਿੰਘ ਬਾਦਲ ਨੇ ਉਹ ਕੋਈ ਸਿਆਸੀ ਜਾਂ ਸਮਾਜਿਕ ਗਤੀਵਿਧੀ ਨਹੀਂ ਕਰ ਸਕਦੇ ਕਿਉਂਕਿ ਤਨਖਾਹੀਆ ਕਰਾਰ ਨੇ, ਸੋ ਲਿਹਾਜ਼ਾ ਅਸੀਂ ਇਹ ਜ਼ਿਮਨੀ ਚੋਣਾਂ ਨਹੀਂ ਲੜਾਂਗੇ। ਪਰ ਮਜੀਠੀਆ ਮੁਖਤਲਿਫ ਸੋਚ ਦੇ ਨਾਲ ਅੱਜ ਸਾਹਮਣੇ ਆਇਆ ਤੇ ਉਸਨੇ ਕਿਹਾ ਕਿ ਸਾਨੂੰ ਇਲੈਕਸ਼ਨ ਲੜਨਾ ਚਾਹੀਦਾ ਸੀ। ਇਹਦਾ ਮਤਲਬ ਕੀ ਆ? ਸਾਫ਼ ਹੈ, ਸਪਸ਼ਟ ਆ। ਮੈਂ ਵੀ ਕੱਲ ਤੱਕ ਉਮੀਦਵਾਰਾਂ ਦੇ ਨਾਂ ਤੱਕ ਦੱਸਦੇ ਸੀ, ਉਹ ਇਹੀ ਕਾਰਨ ਸੀ ਕਿ ਅਕਾਲੀ ਦਲ ਦੀ ਲੀਡਰਸ਼ਿਪ ਦੇ ਵਿੱਚੋਂ ਇੱਕ ਧਿਰ ਦੀ ਆਵਾਜ਼ ਸੀ ਕਿ ਇਲੈਕਸ਼ਨ ਲੜਿਆ ਜਾਵੇ, ਇੱਕ ਧਿਰ ਦੀ ਆਵਾਜ਼ ਹੈ ਕਿ ਬਾਈਕਾਟ ਕਰ ਦਿੱਤਾ ਜਾਵੇ ਜਾਂ ਛੱਡ ਦਿੱਤਾ ਜਾਵੇ, ਵਾਕਓਵਰ ਕੁਛ ਵੀ ਕਹਿ ਲਓ। ਹੁਣ ਇਹਨਾਂ ਨੇ ਅੱਜ ਇੱਕ ਕਮੇਟੀ ਦੀ ਮੀਟਿੰਗ ਸੱਦੀ, ਕਮੇਟੀ ਮਤਲਬ ਜਿਹੜੇ ਅਹੁਦੇਦਾਰ ਹੈ, ਜ਼ਿਲ੍ਹਾ ਪ੍ਰਧਾਨ ਇਤਿਆਦਿ ਕਾਰਜਕਾਰਨੀ, ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਫੈਸਲਾ ਲੈ ਕੇ ਐਲਾਨ ਕਰਤਾ। ਅੱਜ ਫਿਰ ਮਜੀਠੀਆ ਨੇ ਆਪਣਾ ਮੁਖਤਲਿਫ ਇੱਕ ਵੱਖਰਾ ਬਿਆਨ ਜਿਹੜਾ ਉਹ ਦਿੱਤਾ ਜੀ। ਇਹ ਬਿਆਨ ਪਰਸੋਂ ਵੀ ਸੀ। ਹੁਣ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਇੱਕ ਬਕਾਇਦਾ ਫਿਰ ਬਿਆਨ ਦਿੰਦੇ ਆ ਕਿ ਤਨਖਾਹੀਆ ਸੁਖਬੀਰ ਸਿੰਘ ਬਾਦਲ ਹੈ, ਅਸੀਂ ਅਕਾਲੀ ਦਲ ਬਾਦਲ ਤੇ ਰੋਕ ਨਹੀਂ ਲਾਈ ਇਲੈਕਸ਼ਨ ਲੜਨ ਤੇ। ਉਹ ਕਿਉਂ? ਕਿਉਂਕਿ ਰਾਜਾ ਵੜਿੰਗ ਨੇ ਕਹਿ ਦਿੱਤਾ ਕਿ ਸਾਰਾ ਕੁਝ ਜਿਹੜਾ ਅਕਾਲ ਤਖਤ ਸਾਹਿਬ ਤੋਂ ਹੋ ਰਿਹਾ ਸਕ੍ਰਿਪਟਡ ਹੈ। ਠੀਕ ਹੈ। ਉਸ ਤੋਂ ਬਾਅਦ ਇਹ ਮੁੱਦਾ ਬਣ ਗਿਆ। ਰਾਜਾ ਵੜਿੰਗ ਨੂੰ ਸ਼ਾਮ ਤੱਕ ਮਾਫੀ ਮੰਗਣੀ ਪਈ ਕਿਉਂਕਿ ਇਹਦਾ ਨੋਟਿਸ
ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਨੇ ਲੈ ਲਿਆ। ਹੂੰ ਚਲੋ, ਪਰ ਇਸ ਤਰ੍ਹਾਂ ਦਾ ਉਹਨਾਂ ਨੂੰ ਖੁਦ ਸਟੇਟਮੈਂਟ ਕਿਉਂ ਜਾਰੀ ਕਰਨਾ ਪਿਆ, ਸੋਚ ਕੇ ਦੇਖੋ ਕਿ ਅਸੀਂ ਅਕਾਲੀ ਦਲ ਬਾਦਲ ਤੇ ਕੋਈ ਪਾਬੰਦੀ ਨਹੀਂ ਲਾਈ, ਜੀ ਕੋਈ ਬਿਲਕੁਲ। ਫੈਸਲਾ ਨਹੀਂ ਲਿਆ। ਹੂੰ ਕਿਉਂ? ਕਿਉਂਕਿ ਮੈਸੇਜ ਇਹ ਜਾ ਰਿਹਾ ਸੀਗਾ ਕਿ ਸ਼ਾਇਦ ਸੁਖਬੀਰ ਸਿੰਘ ਬਾਦਲ ਨੂੰ ਗਿੱਦੜਬਾਹਾ ਤੋਂ ਬਚਾਉਣ ਵਾਸਤੇ ਅਜਿਹਾ ਕੀਤਾ ਜਾ ਰਿਹਾ। ਤਾਂ ਗੱਲ ਇਹ ਆ ਕਿ ਹੁਣ ਫਰਕ ਕਿੱਥੇ ਆ? ਫਰਕ ਸਰ ਇਹੀ ਹੈ ਕਿ ਚਾਹੇ ਤਾਂ ਇਹ ਆਪ ਚਾਹ ਕੇ ਪਾਸ ਹੋਏ ਨੇ, ਕਿਉਂਕਿ ਵੈਸੇ ਸਵਾਲ ਤੇ ਵੀ ਪੈਦਾ ਹੋਏਗਾ ਨਾ ਕਿ ਜੇ ਮੰਨ ਲਓ ਜਿਵੇਂ ਵਿਰਸਾ ਸਿੰਘ ਵਲਟੋਆ ਨੂੰ ਰਾਜਨੀਤੀ ਤੋਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਨਵਾਸ ਦੇ ਦਿੱਤਾ ਗਿਆ, ਕੱਲ ਨੂੰ ਮੰਨ ਲਓ ਸਰ ਕਿ ਸੁਖਬੀਰ ਸਿੰਘ ਬਾਦਲ ਨੂੰ ਇਸ ਤਰ੍ਹਾਂ ਦਾ ਸਿਆਸੀ ਬਨਵਾਸ ਹੋ ਜਾਂਦਾ ਹੈ ਤਾਂ ਕੀ 2027 ਵਾਲਾ ਅਕਾਲੀ ਦਲ ਬਾਦਲ ਇਲੈਕਸ਼ਨ ਨਹੀਂ ਲੜੇਗਾ? ਬਿਲਕੁਲ ਸਹੀ ਸਵਾਲ ਤੇ ਵੀ ਹੁਣ ਮਸਲਾ ਜਿਹੜਾ ਹੈ ਕਿ ਅਕਾਲੀ ਵੋਟ ਕਿੱਧਰ ਜਾਏਗੀ, ਯਾਨੀ ਮੈਨੂੰ ਨਹੀਂ ਪਤਾ ਇਹ ਫੈਸਲਾ ਕਿੱਦਾਂ ਨਿਕਲਿਆ, ਪਰ ਮੈਂ ਤੁਹਾਨੂੰ ਵਿਚਲੀ ਗੱਲ ਦੱਸ ਦਿੱਤੀ ਆ ਕਿ ਕੱਲ ਜਿਸ ਵੇਲੇ ਜਦੋਂ ਆਪਾਂ ਇਹ ਪ੍ਰੋਗਰਾਮ ਕਰ ਰਹੇ ਸੀਗੇ ਉਸ ਦਰਮਿਆਨ ਹੀ ਮੈਨੂੰ ਕਾਲਾਂ ਆਈਆਂ 2-3। ਮੈਂ ਜਦੋਂ ਵਾਪਸ ਬੈਕ ਕਾਲ ਕੀਤੀ, ਉਹ ਮੇਰੇ ਇੱਕ ਸੋਰਸ ਦੀ ਸੀਗੀ, ਤਾਂ ਉਹਨਾਂ ਨੇ ਸਾਫ਼ ਕਹਿ ਦਿੱਤਾ ਸੀਗਾ ਕਿ ਕੱਲ ਨੂੰ ਆ ਫੈਸਲਾ ਹੋਏਗਾ ਵੀ ਅੱਜ ਇਹ ਦਵੰਦ ਦੇ ਨਾਲ ਅਕਾਲੀ ਦਲ ਵੱਧ ਰਿਹਾ ਸੀਗਾ, ਹੁਣ ਇਹ ਫੈਸਲਾ ਹੋਏਗਾ ਕਿ ਇਹ ਇਲੈਕਸ਼ਨ ਛੱਡਿਆ ਜਾਏ। ਪਰ ਚਲੋ ਇਹ ਰਾਤ ਹੀ ਪਤਾ ਲੱਗ ਗਿਆ, ਅੱਜ ਉਹ ਫਾਰਮੈਲਿਟੀ ਇਹਨਾਂ ਨੇ ਪੂਰੀ ਕਰ ਦਿੱਤੀ। ਜਿਹੜਾ ਬਚਿਆ ਖੁਚਿਆ ਕੈਡਰ ਹੈ ਤੁਹਾਡਾ, ਉਹ ਕਿੱਧਰ ਜਾਏਗਾ? ਤਾਂ ਇਹਦੀ ਵੰਡ ਵੀ ਕੁਝ ਇਸ ਤਰ੍ਹਾਂ ਦੀ ਲੱਗਦੀ ਆ ਕਿ ਗਿੱਦੜਬਾਹਾ ਜਾਏਗਾ ਮਨਪ੍ਰੀਤ ਬਾਦਲ ਨਾਲ। ਕਿਉਂਕਿ ਮਨਪ੍ਰੀਤ ਬਾਦਲ ਬਾਰੇ ਅੰਦਰ ਖਾਤੇ ਸੁਨੇਹੇ ਲੱਗ ਰਹੇ ਨੇ ਕਿ ਮਨਪ੍ਰੀਤ ਬਾਦਲ ਇੱਕ ਦਿਨ ਮੁੜ ਕੇ ਆਏਗਾ, ਛੱਲਾ ਮੁੜ ਕੇ ਆਏਗਾ। ਉਹ ਕਹਿੰਦੇ ਨੇ ਛੱਲਾ ਮੁੜ ਕੇ ਨਹੀਂ ਆਇਆ, ਉਹ ਕਹਿੰਦੇ ਛੱਲਾ ਆਏਗਾ, ਛੱਲਾ ਜਾਏਗਾ ਕਿੱਥੇ? ਹੁਣ ਇੱਕ ਬਰਨਾਲੇ ਦੇ ਵਿੱਚ ਅਹਿਮ ਮੀਟਿੰਗ ਜਿਹੜੀ ਹੈ ਉੱਥੇ ਚੱਲ ਰਹੀ ਆ ਜੀ। ਉੱਥੇ ਆਜ਼ਾਦ ਹੈ ਗੁਰਦੀਪ ਸਿੰਘ ਮਾਨ, ਕੰਤੇ ਨੇ ਉੱਥੇ ਫੈਸਲਾ ਲੈਣਾ। ਤਾਂ ਬੜੀ ਉਮੀਦ ਹੈ ਕਿ ਉੱਥੇ ਆਜ਼ਾਦ ਧਿਰ ਨੂੰ ਸਮਰਥਨ ਮਿਲ ਸਕੇ ਤਾਂ ਕਿ ਕੈਡਰ ਜਿਹੜਾ ਹੈ ਸੰਗਠਿਤ ਰਹੇ। ਤਾਂ ਡੇਰਾ ਬਾਬਾ ਨਾਨਕ ਪੋਸੀਬਿਲਿਟੀ ਆ, ਇਹ ਪੁਸ਼ਟੀ ਵਾਲੀਆਂ ਗੱਲਾਂ ਨਹੀਂ ਹੁੰਦੀਆਂ, ਪੋਸੀਬਿਲਿਟੀ ਆ, ਸੰਭਾਵਨਾ ਹੈ ਕਿ ਉੱਥੇ ਕਾਂਗਰਸ ਦੇ ਕੈਂਡੀਡੇਟ ਨੂੰ ਉਤਾਰਿਆ ਜਾ ਸਕਦਾ ਹੈ। ਤਾਂ ਮਤਲਬ ਇਹ ਕਿੱਥੇ ਹੁੰਦਾ ਕਿੱਥੇ ਨਹੀਂ ਹੁੰਦਾ, ਇਹ ਗੱਲਾਂ ਜਿਹੜੀਆਂ ਉਹ ਪ੍ਰਮਾਣਿਤ ਤੇ ਨਹੀਂ ਹੁੰਦੀਆਂ, ਪਰ ਇੱਕ ਅੰਦਾਜ਼ੇ ਹੁੰਦੇ ਆ, ਕੋਈ ਜਾਣਕਾਰੀ ਹੁੰਦੀ ਹੈ, ਅੰਦਰ ਖਾਤੇ ਸੁਨੇਹੇ ਲੱਗਦੇ ਆ। ਤਾਂ ਉਹ ਸੀਟ ਦਰ ਸੀਟ ਫੈਸਲਾ ਲਿਆ ਜਾਂਦਾ। ਚੌਥੀ ਬਾਰੇ ਮੈਨੂੰ ਕੁਝ ਨਹੀਂ ਅੰਦਾਜ਼ਾ ਸੀ, ਕਿਉਂਕਿ ਸੋਹਣ ਸਿੰਘ ਠੰਡਲ ਤੇ ਚਲੇ ਗਏ ਨੇ, ਭਾਜਪਾ ਨੂੰ ਟਿਕਟ ਮਿਲ ਗਈ ਉਹਨਾਂ ਨੂੰ, ਉਹ ਆਪਣੇ ਆਪ ਗਏ ਆ ਜਾਂ ਭੇਜ ਦਿੱਤੇ ਗਏ ਜਾਂ ਸੱਦੇ ਗਏ, ਪਤਾ ਨਹੀਂ ਇਹਨੂੰ। ਤਾਂ ਮਤਲਬ ਕਿ ਅਕਾਲੀ ਦਲ ਦੀ ਸਥਿਤੀ ਇਹ ਆ ਕਿ ਨੁਕਸਾਨ ਇਹਨਾਂ ਦਾ ਹੈ, ਇਹਦੇ ਚ ਜੋ ਮਰਜ਼ੀ ਹੈ ਲੜਦੇ ਜਿੰਨਾ ਵੀ ਹੈ, ਪਰ ਲੜਨ ਦੀ ਪੋਜੀਸ਼ਨ ਸ਼ਾਇਦ ਇਹਨਾਂ ਨੂੰ ਲੱਗਿਆ ਕਿ ਬੜੀ ਕਮਜ਼ੋਰ ਆ, ਸੋ ਲਿਹਾਜ਼ਾ ਫਿਰ ਤਗੜੇ ਜੇ ਕਰੜੇ ਜੇ ਦਿਲ ਦੇ ਨਾਲ ਇਹਨਾਂ ਨੇ ਇਹ ਫੈਸਲਾ ਲੈ ਲਿਆ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਰਜਿਸਟਰੀਆਂ ਦੀ। ਮਿੰਟੂ ਜੀ, ਰਾਜਪਾਲ ਨੇ ਰਾਹਤ ਦਿੱਤੀ ਹੈ ਜੀ ਇਸ ਮਾਮਲੇ ਦੇ ਵਿੱਚ। ਦੇਖੋ, ਰਜਿਸਟਰੀਆਂ ਦਾ ਮਤਲਬ ਕੀ ਹੈ ਕਿ ਐਨਓਸੀ ਖਾਸ ਤੌਰ ਤੇ ਜਿਹਨੂੰ ਆਪਾਂ ਕਹਿ ਦਿੰਦੇ ਆ ਕਿ 2008 ਤੋਂ ਬਾਅਦ ਵਾਲੀ ਕਿਸੇ ਵੀ ਕਲੋਨੀ ਚ ਜੇ ਪਲਾਟ ਦੀ ਰਜਿਸਟਰੀ ਕਰਵਾਉਣੀ ਹੈ ਤੁਹਾਂ ਤੇ ਇੱਕ ਮਹਿਕਮੇ ਦੀ ਐਨਓਸੀ ਲੱਗਦੀ, ਉਸ ਤੋਂ ਬਗੈਰ ਰਜਿਸਟਰੀ ਨਹੀਂ ਹੁੰਦੀ। ਠੀਕ ਹੈ ਜੀ, ਇਹਨੂੰ ਸਰਲ ਢੰਗ ਨਾਲ ਸਮਝ ਲਓ। ਹੁਣ ਕਲੋਨੀਆਂ ਪੰਜਾਬ ਦੇ ਵਿੱਚ ਇਲੀਗਲ ਜਿਹੜੀਆਂ ਹਜ਼ਾਰਾਂ ਨੇ, ਕੋਈ 16,000 ਕਹਿੰਦਾ, ਕੋਈ ਕਿੰਨੀਆਂ ਕਹਿੰਦਾ, ਕੋਈ ਕਿੰਨੀਆਂ ਕਹਿੰਦਾ। ਇਹਨਾਂ ਨੇ ਇੱਕ ਬਿੱਲ ਲਿਆਂਦਾ ਸੀਗਾ ਵਿਧਾਨ ਸਭਾ ਚ, ਉਹਦੇ ਚ ਕਿਹਾ ਸੀਗਾ ਕਿ ਐਨਓਸੀ ਹਟਾ ਦਿਆਂਗੇ। ਉਹਦੇ ਚ ਇਹਨਾਂ ਨੇ ਪਿੱਛੋਂ ਤਰੀਕ ਦਿੱਤੀ ਸੀ ਸ਼ਾਇਦ 1 ਜੁਲਾਈ, ਤੇ ਨਾਲ ਇੱਕ ਸ਼ਰਤ ਰੱਖੀ ਸੀ 500 ਵਰਗ ਗਜ ਪਲਾਟ ਤੱਕ। ਗੱਲ ਇਹ ਆ ਕਿ ਉਸ ਤੋਂ ਬਾਅਦ 2 ਨਵੰਬਰ ਤੱਕ ਇਸ ਸਕੀਮ ਨੂੰ ਇਹਨਾਂ ਨੇ ਜਾਰੀ ਰੱਖਣਾ ਸੀਗਾ। ਪਰ 2 ਨਵੰਬਰ ਚ ਦਿਨ ਤੇ ਰਹਿ ਗਏ ਸੀਗੇ ਸਾਰੇ, ਤੁਸੀਂ ਹਿਸਾਬ ਲਾ ਲਓ 7-8। ਤਾਂ ਉਸ ਤੋਂ ਬਾਅਦ ਚੱਕਰ ਇਹ ਚੱਲਿਆ
ਕਿ ਬਈ NOC ਵਾਲਾ ਜਿਹੜਾ ਮਾਮਲਾ ਸੀਗਾ ਜੋ ਪਾਸ ਕਰਕੇ ਭੇਜਿਆ ਵਿਧਾਨ ਸਭਾ ਚ, ਉਹਨੂੰ NOC ਨਹੀਂ ਸੀ ਮਿਲ ਰਹੀ ਰਾਜਪਾਲ ਤੋਂ, ਇਹ ਵੀ ਜੱਬ ਪੈ ਗਿਆ। ਹੁਣ ਅੱਜ ਉਹਨਾਂ ਨੇ ਉਹਦੇ ਤੇ ਮੋਹਰ ਲਾ ਦਿੱਤੀ, ਮਤਲਬ ਕਿ ਕੰਮ ਡਨ ਹੋ ਗਿਆ। ਇਹ ਕਹਿ ਸਕਦੇ ਆਪਾਂ ਕਿ ਹੁਣ NOC ਦੇ ਮਾਮਲੇ ਦੇ ਵਿੱਚ ਸਰਕਾਰ ਨੂੰ ਸੁੱਖ ਦਾ ਸਾਹ ਆਇਆ ਹੈ ਕਿ ਆ ਜਿਹੜੇ ਚੰਦ ਦਿਨ ਬਚੇ ਆ ਇਹਨਾਂ 'ਚ ਕੰਮ ਹੋ ਸਕਦਾ। ਪਰ ਮੇਰੇ ਖਿਆਲ ਦੇ ਨਾਲ ਇਹਨਾਂ ਨੂੰ 2 ਨਵੰਬਰ ਵਾਲੀ ਜਿਹੜੀ ਸ਼ਰਤ ਹੈ ਪ੍ਰਵੀਨ ਜੀ, ਵਧਾਉਣੀ ਚਾਹੀਦੀ ਹੈ। ਵਧਾਉਣੀ ਇਸ ਕਰਕੇ ਚਾਹੀਦੀ ਹੈ ਕਿਉਂਕਿ ਬਹੁਤ ਸਾਰੇ ਲੋਕ ਤੇ ਹਾਲੇ ਤੱਕ ਭੰਬਲ ਭੂਸੇ 'ਚ ਸੀ ਕਿ ਕੀ ਨੋਟੀਫਿਕੇਸ਼ਨ ਜਾਰੀ ਹੋ ਗਿਆ ਨਹੀਂ ਹੋਇਆ, ਉਹਨਾਂ ਨੂੰ ਤਾਂ ਪਤਾ ਹੀ ਕੁਝ ਨਹੀਂ ਸੀ ਨਾ ਲੱਗ ਰਿਹਾ ਜਨਾਬ। ਤਾਂ ਇਸ ਕਰਕੇ ਇਹਨਾਂ ਨੂੰ ਖਿਆਲ ਰੱਖਣਾ ਚਾਹੀਦਾ ਕਿ ਜਿਹੜੇ ਲੋਕ ਭੰਬਲ ਭੂਸੇ ਦਾ ਸ਼ਿਕਾਰ ਸੀ, ਰਜਿਸਟਰੀਆਂ ਹੋ ਨਹੀਂ ਸੀ ਰਹੀਆਂ, ਕਿ ਉਹਨਾਂ ਨੂੰ ਵੱਧ ਤੋਂ ਵੱਧ ਇਸ ਚੀਜ਼ ਦਾ ਲਾਭ ਮਿਲਿਆ ਹੈ। ਤੇ ਕੰਮ ਗਲਤ ਜਿਹਾ ਪ੍ਰਵੀਨ ਜੀ, ਹੈ ਕੋਈ ਸਹੀ ਨਹੀਂ ਹੈ। ਹਜ਼ਾਰਾਂ ਇਲੀਗਲ ਕਲੋਨੀਆਂ ਜਿਹੜੀ ਸਰਕਾਰ ਆਈ ਉਹਨੇ ਰਾਹਤ ਦੇ ਦਿੱਤੀ, ਉਹਨੇ ਰਾਹਤ ਦੇ ਦਿੱਤੀ। ਹਾਈਕੋਰਟ ਵੀ ਇਹਦੇ ਤੇ ਕਹਿ ਚੁੱਕਾ ਕਿ ਇੱਕ ਦਿਨ ਪੰਜਾਬ ਸਾਰਾ ਹੀ ਤੁਸੀਂ ਭਰ ਲਓਗੇ ਇਲੀਗਲ ਕਲੋਨੀਆਂ ਦੇ। ਪਰ ਕੀ ਹੈ ਕਿ ਲੋਕ ਵੀ ਫਸੇ ਆ, ਕਿਉਂਕਿ ਲੋਕਾਂ ਦਾ ਜੇ ਸੋਚੀਏ ਤੇ ਫਿਰ ਕਹਾਣੀ ਜਿਹੜੀ ਹੈ ਥੋੜੀ ਉਹਨਾਂ ਦੀ ਵੀ ਦਰਦਮਈ ਹੈ। ਇਸ ਕਰਕੇ ਚਲੋ ਲੋਕਾਂ ਦੇ ਲਿਹਾਜ਼ ਨਾਲ ਦੇਖੀਏ ਤਾਂ ਕੁਝ ਰਾਹਤ ਮਿਲ ਸਕਦੀ ਆ, ਪਰ ਜਿਹੜਾ ਟਾਈਮ ਰਹਿ ਗਿਆ, ਮਿਆਦ ਰਹਿ ਗਈ, ਉਹ ਥੋੜੀ ਰਹਿ ਗਈ ਹੈ। ਇਹਨਾਂ ਨੂੰ ਥੋੜਾ ਵਧਾ ਦੇਣਾ ਚਾਹੀਦਾ ਜੀ। ਤੇ ਗੱਲ ਕਰੀਏ ਮਿੰਟੂ ਜੀ, ਪੰਜਾਬ ਦੀ ਝੋਨਾ ਖਰੀਦ ਦਾ ਮਾਮਲਾ ਇਹ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ ਜੀ। ਦੇਖੋ ਉਧਰੋਂ ਤੇ ਕੇਂਦਰ ਦੇ ਟੇਬਲ ਤੇ ਵੀ ਆ ਮਾਮਲਾ। ਹੋਇਆ ਕੀ ਹੈ ਕਿ ਕੱਲ ਰਵਨੀਤ ਬਿੱਟੂ ਤੇ ਪ੍ਰਹਲਾਦ ਜੋਸ਼ੀ ਇਹਨਾਂ 2 ਮੰਤਰੀਆਂ ਦੇ ਨਾਲ ਸ਼ੈਲਰ ਮਾਲਕਾਂ ਦੀ ਮੀਟਿੰਗ ਹੋਈ। ਸ਼ੈਲਰ ਮਾਲਕਾਂ ਵੱਲੋਂ 2 ਜਥੇਬੰਦੀਆਂ ਇਹਨਾਂ ਦੀਆਂ, ਇੱਕ ਦੇ ਪ੍ਰਧਾਨ ਹੈਗੇ ਨੇ ਜੁੰਟਾ ਜੀ, ਦੂਜੇ ਦੇ ਸੈਣੀ ਸਾਹਿਬ ਤਰਸੇਮ ਸੈਣੀ। ਹੁਣ ਗੱਲ ਕੀਤੀ ਸੀ ਅਮਿਤ ਸ਼ਾਹ ਦੇ ਨਾਲ ਭਗਵੰਤ ਮਾਨ ਨੇ। ਵੇਖੋ ਯਾਰੀਆਂ ਕੀ ਹੁੰਦੀਆਂ ਜੀ, ਯਾਰੀਆਂ ਬਹੁਤ ਪਿਆਰੀਆਂ ਹੁੰਦੀਆਂ ਨੇ। ਭਗਵੰਤ ਮਾਨ ਤੇ ਰਵਨੀਤ ਬਿੱਟੂ ਦੀ ਬਹੁਤ ਗੂੜੀ ਯਾਰੀ ਹੈ ਜੀ, ਬਹੁਤ ਗੂੜੀ। ਗੱਲ ਇਹ ਆ ਕਿ ਰਵਨੀਤ ਬਿੱਟੂ ਹਿਸਾਬ ਲਾ ਲਓ ਕਿ ਦੂਜੇ ਦਿਨ ਹੀ ਮਾਨ ਸਾਹਿਬ ਨੇ ਗੱਲ ਕੀਤੀ ਕੇਂਦਰ ਦੇ ਨਾਲ, ਦੂਜੇ ਦਿਨ ਹੀ ਉੱਥੇ ਪਹੁੰਚ ਗਏ ਜੀ, ਮੀਟਿੰਗ ਹੋਈ। ਤੇ ਚਲੋ ਕੋਈ ਮਾੜੀ ਗੱਲ ਨਹੀਂ ਹੈ। ਦੇਖੋ ਆਪਦੀ ਥਾਂ ਤੇ ਹੁੰਦੀਆਂ ਸਾਰੀਆਂ ਚੀਜ਼ਾਂ, ਇਹਨਾਂ ਦੀ ਰਾਜਨੀਤੀ ਆਪਦੀ ਥਾਂ ਤੇ ਆ, ਲੋਕਾਂ ਦੀ ਆਲੋਚਨਾ ਆਪਦੀ ਥਾਂ ਤੇ ਆ। ਪਰ ਰਵਨੀਤ ਬਿੱਟੂ ਨੇ ਚੰਗਾ ਕੰਮ ਕੀਤਾ ਜੀ, ਉੱਥੇ ਬਿਠਾਇਆ। ਉੱਥੇ ਜਿਸ ਵੇਲੇ ਬਿਠਾਇਆ ਤੇ 1-2 ਮੁੱਦਿਆਂ ਤੇ ਗੱਲ ਬਣੀ ਆ। ਇੱਕ ਤੇ ਇਹ ਹੈ ਕਿ ਜਿਹੜਾ ਹਾਈਬ੍ਰਿਡ ਝੋਨਾ ਹੈ, ਜਿਹਦਾ ਵਕਤ ਖੁਦ ਹੀ ਮਾਨ ਸਾਹਿਬ ਨੇ ਪਾ ਦਿੱਤਾ ਪ੍ਰਮੋਟ ਕਰਕੇ, ਲਿੰਗ ਹੋਈ ਆ। ਅੱਗੇ ਕਾਟ-ਵਾਟ ਲੱਗ ਕੇ ਹਾਈਬ੍ਰਿਡ ਚੱਕਿਆ ਜਾਂਦਾ ਸੀ। ਹੁਣ ਕਿਸਾਨ ਅੜ ਗਏ ਕਿ ਅਸੀਂ ਕਾਟ ਲਵਾਉਣੀ ਨਹੀਂ ਹਾਈਬ੍ਰਿਡ ਤੇ, ਕਿਉਂਕਿ ਸਾਡਾ ਤੇ ਬਿਲਿੰਗ ਤੇ ਹੈ। ਠੀਕ ਹੈ ਨਾ ਜੀ, ਬਿਲਿੰਗ ਤੇ ਆ। ਤਾਂ ਫਿਰ ਉਹ ਜਿਹੜੀ ਮਿਲਿੰਗ ਹੈ ਉਹਦੇ ਵਿੱਚ ਉਹ ਕਹਿੰਦੇ ਜੀ ਘਟਦਾ ਤੇ ਫਿਰ ਅਸੀਂ ਨੁਕਸਾਨ ਕਿਉਂ ਚੱਕੀਏ। ਠੀਕ ਹੈ ਨਾ, ਉਹਦੇ ਵਾਸਤੇ ਇਹਨਾਂ ਨੇ ਕਿਹਾ ਕਿ ਆਪਾਂ IIT ਖੜਗਪੁਰ ਤੋਂ ਇਹਦੀ ਜਾਂਚ ਕਰਵਾਉਣੀ ਕਿ ਨਿਕਲਦਾ ਕਿੰਨਾ ਹੈ। ਕਿਉਂਕਿ ਦੇਖੋ ਪ੍ਰਵੀਨ ਜੀ, 1 ਕੁਆਂਟਲ ਝੋਨਾ ਅਲਾਟ ਹੋਇਆ ਸ਼ੈਲਰ ਨੂੰ, ਤਾਂ ਇਹਨਾਂ ਨੇ 72 ਕਿਲੋ ਦੇਣਾ। ਇਹਨਾਂ ਦਾ ਇਹ ਆ ਕਿ ਇਹ ਜੋ ਕੁਝ ਕਿਸਮਾਂ ਨੇ ਇਹ ਨਿਕਲਦੀਆਂ 65, 62, 65, 66। ਤਾਂ ਅਸੀਂ ਉਹ ਜਿਹੜਾ ਘਾਟਾ ਕਿਵੇਂ ਚੱਲਾਂ ਜੀ, ਅੱਗੇ ਤਾਂ ਕਾਟ ਲੱਗ ਜਾਂਦੀ, ਮਤਲਬ ਕਿ ਇੱਕ ਸਹਿਮਤੀ ਬਣ ਜਾਂਦੀ ਹੈ ਨਾ ਕਿ ਤੁਸੀਂ ਚੁਕਾਓ ਜੋ ਨਾ, ਤੇ ਉਹ ਘਾਟਾ ਰਲ ਮਿਲ ਕੇ ਚੱਕ ਲਓ, ਸਹਿਮਤੀ ਹੈ ਇੱਕ ਤਰ੍ਹਾਂ। ਐਤਕੀ ਹੁਣ ਇਹ ਕੰਮ ਜਿਹੜਾ ਉਹ ਇਸ ਕਰਕੇ ਵੀ ਉਲਝ ਨਵੀਂ ਉਹ ਇੱਕ ਵਿਵਾਦ ਹਮੇਸ਼ਾ ਰਹਿੰਦੀ ਹੈ। ਸੋ ਉਹਦਾ ਵੀ ਕਿਤੇ ਨਾ ਕਿਤੇ ਕਹਿ ਲਓ ਚਰਚਾ ਹੋਈ। ਤਾਂ ਕੁੱਲ ਮਿਲਾ ਕੇ ਫਿਰ ਪ੍ਰਹਲਾਦ ਜੋਸ਼ੀ ਨੂੰ ਇਹਨਾਂ ਨੇ ਇੱਕ ਗੱਲ ਕਹੀ, ਰਵਨੀਤ ਬਿੱਟੂ ਹੋਰਾਂ ਨੇ ਸਕੀਮ ਬਣਾ ਕੇ ਗਏ ਹੋਣੇ ਆ। ਕਹਿੰਦੇ ਕਿ ਗੱਲ ਕੱਲੀ ਖਰੀਦ ਤੱਕ ਨਹੀਂ, ਜੇ ਖਲੋਣੀ ਪੰਜਾਬ 'ਚ ਲਾਅ ਐਂਡ ਆਰਡਰ ਦਾ ਵੀ ਮਸਲਾ ਬਣ ਜਾਣਾ। ਫਿਰ ਉਹਨਾਂ ਨੇ ਆਖਿਆ ਕਿ ਗੱਲ ਅਸੀਂ ਕਰਦੇ ਹਾਂ ਬਈ ਅਮਿਤ ਸ਼ਾਹ ਦੇ ਨਾਲ, ਤੇ 4 ਦਿਨ ਦਾ ਟਾਈਮ ਲੱਗੇਗਾ, ਮਸਲੇ ਹੱਲ ਹੋ ਜਾਣ। ਤਾਂ ਇਸ ਕਰਕੇ ਹੁਣ ਥੋੜਾ, ਕਿਉਂਕਿ 4 ਹੀ ਜ਼ਿਮਨੀ ਚੋਣਾਂ ਨੇ ਤੇ 4 ਹੀ ਦਿਨ ਮੰਗੇ, ਤਾਂ ਰਵਨੀਤ ਬਿੱਟੂ ਨੇ ਹੋ ਸਕਦਾ ਸਮਝਾ ਦਿੱਤਾ ਹੋਵੇ ਕਿ ਭਾਈ ਸਾਹਿਬ ਇੱਕ ਮੌਕਾ ਹੈਗਾ, ਇੱਕ ਮੌਕਾ ਹੈਗਾ ਹੈ ਤੁਹਾਡੇ ਕੋਲ, ਕਿ ਤੁਸੀਂ ਰਾਤੋਂ ਰਾਤ ਲੋਕਾਂ ਦੇ ਦਿਲਾਂ 'ਚ ਜੋ ਤੁਹਾਡੇ ਪ੍ਰਤੀ
ਇੱਕ ਪਰਸੈਪਸ਼ਨ ਹੈ ਉਸ ਨੂੰ ਬਦਲ ਸਕਦਾ, ਕਿਉਂਕਿ ਰਾਜਨੀਤੀ ਤਾਂ ਰਾਜਨੀਤੀ ਹੈ ਨਾ ਸਰ। ਨਹੀਂ ਤਾਂ ਜ਼ਿਮਨੀ ਚੋਣਾਂ 'ਚ ਆਮ ਆਦਮੀ ਪਾਰਟੀ ਅਤੇ ਕਹਿ ਲਓ ਭਾਜਪਾ, ਬਈ ਤੁਹਾਨੂੰ ਪਿੰਡਾਂ 'ਚ ਲੋਕਾਂ ਨੇ ਵੜਨ ਨਹੀਂ ਜੇ ਦੇਣਾ। ਸੋ ਇਹ ਹੁਣ ਦੇਖਣ ਵਾਲਾ ਹੋਏਗਾ ਕਿ ਕੀ 4 ਦਿਨਾਂ ਬਾਅਦ ਕੋਈ ਫਰਕ ਪੈਂਦਾ। ਪਰ ਇਧਰੋਂ ਹੁਣ ਕਿਸਾਨ ਸੰਗਠਨ ਜਿਹੜੇ ਆ ਉਹ ਸੜਕਾਂ ਤੇ ਉਤਰਨ ਦੀ ਤਿਆਰੀ ਕਰ ਚੁੱਕੇ ਆ। ਕੱਲ ਨੂੰ 11 ਤੋਂ 3 ਤੱਕ ਦਾ ਬੰਦ ਦਾ ਐਲਾਨ ਆ। ਤੇ ਜਦੋਂ ਤੁਹਾਨੂੰ ਪਤਾ ਬੰਦ ਹੁੰਦਾ ਇਹਨਾਂ ਦਿਨਾਂ ਦੇ ਵਿੱਚ ਫਿਰ ਬਹੁਤ ਔਖਾ ਹੋ ਜਾਂਦਾ ਕੰਮ। ਹੁਣ ਦੇਖਣਾ ਹੋਏਗਾ ਅੱਗੇ ਕੀ ਬਣਦਾ ਕੀ ਨਹੀਂ ਬਣਦਾ। ਪਰ ਮਸਲਾ ਜਿਹੜਾ ਹੈ ਉਹ ਇਹੋ ਹੀ ਹੈ ਕਿ ਬਈ ਜੋ ਇਸ ਵੇਲੇ ਹਾਲਾਤ ਬਣੇ ਪਏ ਨੇ ਉਹ ਇਹ ਆ, ਪ੍ਰਵੀਨ ਜੀ, ਦੀਵਾਲੀ ਸਿਰ ਤੇ ਆ ਗਈ ਆ। 4 ਦਿਨ ਕਹਿੰਦੇ ਆ, 4 ਘੰਟੇ ਵੀ ਕੱਢਣੇ ਔਖੇ ਹੋ ਜਾਂਦੇ ਆ। ਤਾਂ ਗੱਲ ਇਹ ਆ ਕਿ ਲੋਕਾਂ ਦੀਆਂ ਆਪਣੀਆਂ ਮਜਬੂਰੀਆਂ ਤੇ ਇਹਦੇ ਵਿੱਚ ਕਹਿ ਲਓ ਕਿ ਸਰਕਾਰਾਂ ਜਿਹੜੀਆਂ ਆਪਣੀ ਨਾਕਾਮੀ ਦੋਨਾਂ ਦੀ ਉਹ ਆਪਦੀ ਜਗ੍ਹਾ ਰੱਖਦੀਆਂ ਤੇ ਮਜਬੂਰੀਆਂ ਵੀ ਕੁਛ ਹੈਗੀਆਂ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਤੇ ਜੇ ਮਸਲੇ ਦਾ ਹੱਲ ਹੋ ਜੇ ਤਾਂ ਬਿਹਤਰ ਹੈ। ਜੀ ਬਿਲਕੁਲ। ਨਸ਼ੇ ਤਸਕਰੀ ਦੇ ਦੋਸ਼ਾਂ ਦੇ ਵਿੱਚ ਕਥਿਤ ਤੌਰ ਤੇ ਘਿਰੀ ਸਤਕਾਰ ਕੌਰ ਗਹਿਰੀ ਸਾਬਕਾ ਐਮਐਲਏ ਨੂੰ ਭਾਜਪਾ ਨੇ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਜੀ। ਹਾਂਜੀ, ਸਤਕਾਰ ਕੌਰ ਗਹਿਰੀ ਨੂੰ ਭਾਜਪਾ ਨੇ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਜੀ। ਦੇਖੋ ਕੱਢਣਾ ਹੀ ਪੈਣਾ ਸੀਗਾ ਪ੍ਰਵੀਨ ਜੀ, ਕਿਉਂਕਿ ਰਗ ਦੇ ਨਾਲ ਬੀਬੀ ਫੜੀ ਗਈ ਜੀ। ਤਾਂ ਜਦੋਂ ਉਹ ਹੁਣ ਮਾਮਲਾ ਬਣ ਗਿਆ ਤਾਂ ਫਿਰ ਪਾਰਟੀ ਨੂੰ ਤਾਂ ਇਹ ਬਣਦਾ ਹੀ ਆ। ਇਹਨਾਂ ਦੇ ਨਾਲ ਤੇ ਜੱਗੋਂ ਤੇਰ ਵੀ ਹੁੰਦਾ ਹੀ ਆ ਨਾ। ਇੱਕ ਇਹਨਾਂ ਦਾ ਬੰਦਾ ਨੀਰਜ ਅਰੋੜਾ, ਜਿਹੜਾ ਨਵੀਨ ਅਰੋੜਾ ਮੇਰਠ ਤੋਂ, ਉਹ ਤੇ ਉੱਥੇ ਆਪਦੇ ਹੋਟਲ 'ਚ ਕਸੀਨੋ ਚਲਾਈ ਜਾਂਦਾ ਸੀ। ਲੱਖ ਰੁਪਏ ਐਂਟਰੀ ਤੇ ਜੋ ਮਤਲਬ ਕਿ ਠੁਮਕੇ ਵਾਲੀਆਂ ਬੀਬੀਆਂ ਹੁੰਦੀਆਂ ਅਦਨਗੀਆਂ ਜੀ, ਉਹ ਬੀਅਰ ਵਗੈਰਾ ਗਲਾਸ 'ਚ ਪਾ ਕੇ ਤੇ ਕਰਕੇ ਫਲਾਈ ਆਵਾਂ ਵੇ ਮੈਂ ਕਰਕੇ ਫਲਾਈ ਆਵਾਂ, ਉਹ ਹਿਸਾਬ ਕਿਤਾਬ ਉੱਥੇ ਬਣਿਆ ਸੀ। ਹੁਣ ਇਧਰੋਂ ਇਹ ਫੜੀ ਗਈ ਤਾਂ ਪਾਰਟੀ ਵਿੱਚ ਫਿਰ ਐਕਸਪੈਲ ਕਰਨਾ ਹੀ ਹੈ ਨਾ। 6 ਸਾਲਾਂ ਵਾਸਤੇ ਕੱਢ ਦਿੱਤੀ ਤਾਂ ਗੱਲ ਹੁਣ ਸਤਕਾਰ ਕੌਰ ਦੀ ਕੀ ਕਰੀ ਸਮਝ ਨਹੀਂ ਆ ਰਹੀ। ਇੱਕ ਥਾਂ ਤੇ ਵਰਿੰਦਰ ਦਾ ਇੱਕ ਦਾ ਜ਼ਿਕਰ ਆਉਂਦਾ, ਫਿਰ ਇੱਕ ਥਾਂ ਤੇ ਇਹਦਾ ਭਤੀਜੇ ਦਾ ਜ਼ਿਕਰ ਆਉਂਦਾ। ਪਤਾ ਨਹੀਂ ਉਹਨੂੰ ਚ ਨਾਲ ਕੌਣ ਸੀਗਾ। ਵੱਡਾ ਮਸਲਾ ਤੇ ਇਹ ਹੈ ਕਿ ਇਹ ਸਮਾਨ ਕਿੱਥੋਂ ਆ ਰਿਹਾ ਸੀਗਾ। 100 ਗ੍ਰਾਮ ਕੋਲੋਂ ਫੜਿਆ ਗਿਆ, 28 ਗ੍ਰਾਮ ਕੋਠੀ ਚੋਂ ਫੜਿਆ ਗਿਆ। ਇਹ ਕਿੱਥੋਂ ਆ ਰਿਹਾ ਸੀ, ਕੌਣ ਲਿਆ ਰਿਹਾ? BMW 'ਚ ਸਪਲਾਈ ਕਰਨੀ। ਤਾਂ ਮਤਲਬ ਕਿ ਇਹ ਤਹਿ ਤੱਕ ਜਾਣ ਦੀ ਜ਼ਰੂਰਤ ਹੈ ਪ੍ਰਵੀਨ ਜੀ ਕਿ ਇਹ ਕਿੱਥੋਂ ਆ ਰਿਹਾ ਸੀ, ਕੌਣ ਲਿਆ ਰਿਹਾ ਸੀ। ਪਹਿਲੀ ਗੱਲ ਹੈ ਕਿ ਦੋਵਾਂ ਜੀਆਂ ਦਾ ਡੋਪ ਟੈਸਟ ਹੋਵੇ। ਸਿੱਧੀ ਗੱਲ ਹੈ, ਸਾਫ਼ ਕਰ ਦਿਓ, ਪਤਾ ਲੱਗ ਜੂਗਾ। ਪਤਾ ਲੱਗ ਜੂ ਕੌਣ ਕਿੱਥੇ ਖਲੋਤਾ। ਵੈਸੇ ਡੋਪ ਟੈਸਟ ਕਰਾਉਣਗੇ, ਪ੍ਰਾਈਵੇਸੀ ਆਪਣੀ ਜਗ੍ਹਾ ਹੋ ਜਾਂਦੀ। ਤਾਂ ਬਾਕੀ ਇੱਕ ਚੀਜ਼ ਇਸ ਸਾਰੇ ਘਟਨਾਕ੍ਰਮ ਤੋਂ, ਚਲੋ ਇਹ ਤੇ ਫਾਰਮੈਲਿਟੀਆਂ, ਕੇਸ ਬਣ ਗਿਆ, ਪਾਰਟੀ ਨੇ ਕੱਢ ਦਿੱਤਾ, ਇਹ ਸਭ ਸਿਆਸੀ ਫਾਰਮੈਲਿਟੀਆਂ ਹੁੰਦੀਆਂ ਨੇ ਪ੍ਰਵੀਨ ਜੀ। ਗੱਲ ਇਹ ਆ ਕਿ ਸਤਕਾਰ ਕੌਰ ਗਹਿਰੀ, ਲਾਡੀ ਗਹਿਰੀ ਕਿੱਥੋਂ ਚੱਲੇ, ਕਿੱਥੇ ਪਹੁੰਚ ਗਏ ਸੀ। ਤਾਂ ਅੱਜ ਆਪਣੇ ਜਿਹੜੇ ਕੁਝ ਇਹਨਾਂ ਦੇ ਕਹਿ ਲਓ ਕਿ ਫੈਸਲੇ ਆ, ਫੈਸਲੇ ਹੀ ਕਹੂੰਗਾ ਮੈਂ, ਜੋ ਵੀ ਬੰਦਾ ਕਰਦਾ, ਅੱਛਾ ਕਰਦਾ ਬੁਰਾ ਕਰਦਾ, ਉਹ ਫੈਸਲਿਆਂ ਨਾਲ ਹੀ ਕਰਦਾ ਸਰ। ਇਹ ਆਦਮੀ ਕੁਝ ਵੀ ਨਹੀਂ ਹੁੰਦਾ, ਆਦਮੀ ਆਦਤਾਂ ਦਾ ਬਣਾਇਆ ਹੁੰਦਾ ਜਾਂ ਫੈਸਲਿਆਂ ਦਾ ਕਾਇਮ ਕੀਤਾ ਹੁੰਦਾ। ਹੋਰ ਬੰਦੇ ਕੁਝ ਨਹੀਂ ਹੁੰਦਾ। ਤਾਂ ਗੱਲ ਇਹ ਆ ਕਿ ਉਹ ਅੱਛਾ ਹੈ ਬੁਰਾ ਹੈ, ਜਾਂ ਤਾਂ ਉਹਦੇ ਪਿੱਛੇ ਆਦਤਾਂ ਹੁੰਦੀਆਂ ਜਾਂ ਫੈਸਲੇ ਹੁੰਦੇ। ਇਹ ਕਿੱਥੋਂ ਚੱਲੇ ਕਿੱਥੇ ਆ ਗਿਆ। ਹੁਣ ਤੇ ਮਤਲਬ ਕਿ ਸਾਫ਼ ਹੋ ਗਿਆ ਕਿ ਲਾਡੀ ਟਿਕਟ ਕੱਟਣ ਤੇ ਕਿਉਂ ਰੋਂਦਾ ਸੀ ਕਿ ਸਾਡੇ ਜਵਾਕ ਭੁੱਖੇ ਮਰ ਜਾਣਗੇ। ਜਵਾਕਾਂ ਦੇ ਤਾਂ ਬਹਾਨਾ ਸੀ। ਤੁਹਾਡਾ ਨਹੀਂ ਸੀ ਸਰਨਾ, ਕਿਉਂਕਿ ਤੁਸੀਂ ਲੱਪ ਗੜੱਪੀ ਖਾਣ ਦੀ ਆਦਤ ਪਾ ਲਈ। ਹੁਣ ਸਬਰ ਨਹੀਂ, ਸੰਤੋਖ ਨਹੀਂ, ਸਿਦਕ ਨਹੀਂ। ਹੁਣ 75-80 ਹਜ਼ਾਰ ਜਿਹੜੀ ਪੈਨਸ਼ਨ ਆਉਂਦੀ ਹੈ ਉਹਦੇ ਨਾਲ ਗੁਜ਼ਾਰਾ ਨਹੀਂ ਹੁੰਦਾ। ਤਾਂ ਗੱਲ ਇਹ ਆ ਕਿ ਜਦੋਂ ਤੁਸੀਂ ਬਹੁਤ ਵੱਡੀਆਂ ਆਦਤਾਂ ਅਪਣਾ ਲੈਂਦੇ ਹੋ, ਜ਼ਰੂਰਤਾਂ ਬਹੁਤ ਵੱਡੀਆਂ ਕਰ ਲੈਂਦੇ ਹੋ, ਤਾਂ ਫਿਰ ਜਦੋਂ ਕਿਤੇ ਔਖਾ ਵੇਲਾ ਹੋ ਜਾਵੇ, ਜਾਂ ਤਾਂ ਐਡਜਸਟਮੈਂਟ ਕਰ ਲਓ ਤੇ ਜਾਂ ਫਿਰ ਜੋ ਮਸਲਾ ਬਣ ਗਿਆ ਫਿਰ ਇਹਨੂੰ ਬਰਦਾਸ਼ਤ ਕਰ ਲਓ। ਕੀ ਹੈ, ਲਾਡੀ ਹਾਲੇ ਵੀ ਕਹੀ ਜਾਂਦਾ ਧੱਕਾ ਹੋ ਗਿਆ, ਸਿਆਸਤ ਹੋ ਗਈ ਆ, ਫਲਾਣਾ ਹੋ ਗਿਆ, ਟਮਕਾਣਾ ਹੋ ਗਿਆ, ਸਾਨੂੰ ਫਸਾਉਣ ਦਾ ਯਤਨ ਹੈ। ਹਰ ਵੇਲੇ ਤੁਹਾਨੂੰ ਫਸਾਉਣ ਦਾ ਯਤਨ।
ਕਦੇ ਕਾਂਗਰਸ ਧੱਕਾ ਕਰ ਜਾਂਦੀ ਹੈ, ਕਦੇ ਆਮ ਆਦਮੀ ਪਾਰਟੀ। ਧੱਕਾ ਤੁਹਾਡੇ ਨਾਲ ਹੀ ਹੁੰਦਾ ਸੀ। ਦੂਜੇ ਵੀ ਤੇ ਕਿੰਨੇ XMLA ਤੁਰੇ ਫਿਰਦੇ ਆ। ਸੋ ਜਿਸ ਤਰ੍ਹਾਂ ਪੁਲਿਸ ਨੇ ਟਰੈਪ ਕੀਤਾ, ਪੁਲਿਸ ਨੇ ਲਿਆ ਕੇ ਪਬਲਿਕ ਦੇ ਵਿੱਚ ਫੜਿਆ, BMW ਗੱਡੀ ਘੇਰੀ ਆ, ਮੇਰੇ ਖਿਆਲ ਦੇ ਨਾਲ ਇਸ ਕਹਾਣੀ ਨੂੰ ਝੂਠਾ ਸਾਬਤ ਕਰਨਾ ਬਹੁਤ ਮੁਸ਼ਕਲ ਹੋ ਜਾਏਗਾ ਜਿਹਦੇ ਵਾਸਤੇ। ਜੀ, ਤੇ ਪੰਜਾਬ ਦੀ ਜਿਹੜੀ ਫਸਟ ਕਰੋਨਾ ਵਾਰੀਅਰ ਆ, ਉਹ ਕਹਿੰਦੇ ਗ੍ਰਿਫਤਾਰ ਹੋਈ ਹੈ ਜੀ ਕਿਸੇ ਮਾਮਲੇ 'ਚ। ਇਹ ਵੀ ਇੱਕ ਸੁਣ ਲਓ ਕਹਾਣੀ। ਇਹ ਜਿਹੜੀ ਹੈਗੀ ਆ ਬੀਬੀ ਅਸ਼ਪ੍ਰੀਤ ਗਰੇਵਾਲ, ਇਹ SHO ਸੀ। ਇਹ ਉਹ ਆ ਜਿਹਦੇ ਤੇ ਫੁੱਲਾਂ ਦੀ ਵਰਖਾ ਵੀ ਹੋਈ ਜਦੋਂ ਫਸਟ ਲੇਡੀ ਕਰੋਨਾ ਵਾਰੀਅਰ ਬਣੀ, ਤੇ ਕੈਪਟਨ ਅਮਰਿੰਦਰ ਸਿੰਘ ਨੇ ਇਹਨੂੰ ਕਾਲ ਵੀ ਲਾਈ ਸੀ। ਉਹਨਾਂ ਦਿਨਾਂ 'ਚ ਤੁਹਾਨੂੰ ਪਤਾ ਕੈਪਟਨ ਬਿਲਕੁਲ ਹੀ ਵਿਹਲਾ ਸੀ। ਉਹ ਵੈਸੇ ਉਹ ਕਿਹੜਾ ਬਾਗ ਗੋੜਦਾ ਰਹਿੰਦਾ ਹੁੰਦਾ ਸੀਗਾ, ਤੁਹਾਨੂੰ ਪਤਾ ਹੀ ਆ। ਮਤਲਬ ਕਿ ਉਹ ਏਦਾਂ ਕਾਲ ਲਾ ਲਈ, ਕਦੇ ਉਹ ਜਿਹੜੀ ਜਵਾਕੜੀ ਨੂਰ ਸੀਗੀ ਉਹਨੂੰ ਲਾ ਲਈ, ਕਦੇ ਕਿਸੇ ਨੂੰ ਲਾ ਲਈ। ਉਹ ਵਿਹਲਾ ਬਸ ਇਹਨਾਂ ਸ਼ੌਕਾਂ ਤੇ ਲੱਗਾ ਰਹਿੰਦਾ ਸੀਗਾ। ਤਾਂ ਕਹਿਣ ਦਾ ਮਤਲਬ ਇਹ ਆ ਕਿ ਹੁਣ ਹੋਇਆ ਕੀ ਆ ਕਿ ਜਿਹਨੂੰ ਲੋਕਾਂ ਨੇ ਬਹੁਤ ਇੱਜ਼ਤ ਦਿੱਤੀ, ਮਾਣ ਦਿੱਤਾ, ਫਿਰ ਗੱਲ ਉੱਥੇ ਆ ਜਾਂਦੀ ਆ ਕਿ ਉਹ SHO ਲੱਗੀ ਸੀ ਕੋਟ ਈਸੇ ਖਾਂ। ਕੋਟ ਈਸੇ ਖਾਂ 'ਚ ਹੋਇਆ ਕੀ ਆ ਕਿ ਉਹਨੇ ਇੱਕ ਬੰਦਾ ਫੜਿਆ ਜਿਹਦੇ ਕੋਲੋਂ ਨਾਕੇ ਤੇ ਫੀਮ ਫੜੀ ਗਈ ਜੀ। ਜਦੋਂ ਫੀਮ ਫੜੀ ਗਈ ਤੇ ਉਹਦੇ ਕੋਲੋਂ 2 ਕਿਲੋ ਬਰਾਮਦ ਹੋਈ। ਬਾਅਦ 'ਚ ਪਤਾ ਲੱਗਿਆ ਕਿ 3 ਕਿਲੋ ਹੋਰ ਪਈ ਆ। ਇਸ ਕੰਮ 'ਚ ਉਹਦਾ ਪੁੱਤਰ ਵੀ ਤੇ ਭਰਾ ਵੀ ਇਨਵੋਲਵ ਆ ਜੀ। ਉਹਨਾਂ ਨੂੰ ਛੱਡਣ ਦੇ ਇਵਜ਼ ਦੇ ਵਿੱਚ 8 ਲੱਖ 'ਚ ਸੌਦਾ ਤੈਅ ਹੋਇਆ, ਪਰ ਗੱਲ 5 ਲੱਖ 'ਚ ਨਿਬੜੀ ਤੇ ਉਹ ਬੰਦੇ ਜਿਹੜੇ ਸੀ ਉਹ ਛੱਡ ਦਿੱਤੇ। ਤਾਂ ਇਹ ਹੌਲੀ ਹੌਲੀ ਫਿਰ ਪਤਾ ਲੱਗਦਾ ਸਾਹਿਬ ਇੱਥੋਂ ਨਿਕਲਦਾ ਇਹ ਕਹਿ ਲਓ ਸੁਰਾਗ ਜਿਹੜਾ ਉਹ ਆ ਗਿਆ ਤੇ ਹੁਣ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮਤਲਬ ਕਿ 2 ਮੁਨਸ਼ੀਆਂ ਨੂੰ ਵੀ ਇਸ ਮਾਮਲੇ ਦੇ ਵਿੱਚ ਸਸਪੈਂਡ ਕਰ ਦਿੱਤਾ ਗਿਆ। ਨਹੀਂ ਸੌਰੀ, ਇਸ ਨੂੰ ਸਸਪੈਂਡ ਕੀਤਾ ਗਿਆ। ਠੀਕ ਹੈ, ਇਸ ਨੂੰ ਸਸਪੈਂਡ ਕਰ ਦਿੱਤਾ ਗਿਆ। ਹਾਲ ਦੀ ਘੜੀ ਕੇਸ ਦਰਜ ਕਰ ਲਿਆ, ਹੋ ਸਕਦਾ ਕੱਲ ਨੂੰ ਗ੍ਰਿਫਤਾਰੀ ਵੀ ਹੋ ਜਾਵੇ। ਤੋ ਆਹ ਸੂਰਤ ਹਾਲ ਹੈ ਕਿ ਤੁਸੀਂ ਵੇਖੋ, ਆਪਾਂ ਤੇ ਕਿੰਨਾ ਕਹਿੰਦੇ ਕਿ ਔਰਤਾਂ ਨੂੰ ਬਰਾਬਰਤਾ ਮਿਲਣੀ ਚਾਹੀਦੀ ਹੈ ਤਾਂ ਕਿ ਸਿਸਟਮ ਜਿਹੜਾ ਉਹ ਤੇਜ਼ ਹੋਵੇ ਤੇ ਪਾਰਦਰਸ਼ੀ ਹੋਵੇ। ਪਰ ਇੱਥੇ ਸਾਡੀਆਂ ਤੇ ਬੀਬੀਆਂ ਵੀ ਜਿਹੜੀਆਂ ਪੁਲਿਸ ਮਹਿਕਮੇ 'ਚ ਜਾ ਕੇ ਇਸ ਤਰ੍ਹਾਂ ਦਾ ਕੰਮ ਕਰਦੀਆਂ, ਕੋਈ ਪਹਿਲਾ ਮੌਕਾ ਨਹੀਂ ਹੈ, ਬਹੁਤ ਮੌਕਿਆਂ ਤੇ ਅਜਿਹਾ ਹੋ ਰਿਹਾ। ਹੁਣ ਪੋਲੀਟੀਸ਼ੀਅਨ ਵੀ ਬਦਨਾਮ ਹੋ ਰਹੇ ਆ, ਪੁਲਿਸ ਵਾਲੇ ਵੀ ਬਦਨਾਮ ਹੋ ਰਹੇ ਆ, ਕੋਈ ਫੜ ਕੇ ਛੱਡ ਰਿਹਾ, ਕੋਈ ਕਹਿ ਲਓ ਕਿ ਬਈ ਛੱਡ ਕੇ ਫੜ ਰਿਹਾ, ਸਮਝ ਨਹੀਂ ਆ ਰਹੀ। ਲੋਕ ਜਿਹੜੇ ਉਹ ਕਿਸ ਤੇ ਭਰੋਸਾ ਕਰਨ, ਪੁਲਿਸ ਤੇ ਭਰੋਸਾ ਕਰਨ ਕਿ ਪੋਲੀਟੀਸ਼ੀਅਨ ਤੇ। ਇਹ ਤੇ ਦੋਨੇ ਸਮੇਂ ਤੇ ਤੁਸੀਂ ਕਹਿ ਲਓ ਕਿ ਰੰਗ ਦਿਖਾ ਜਾਂਦੇ। ਤੇ ਮਿੰਟੂ ਜੀ, ਯੂਪੀ ਦੇ ਵਿੱਚ ਕਾਂਗਰਸ ਨੇ ਸਪਾ ਦਾ ਸਾਥ ਦਿੱਤਾ ਜੀ ਕਹਿੰਦੇ। देखो सपा का साथ यूं है साहब कि हमने ये ठाना है संविधान आरक्षण सौहार्द बचाना है, बापू बाबा साहिब लोहिया के सपनों का देश बनाना। मैं फिर पढ़ देना, हमने ये ठाना है संविधान आरक्षण सौहार्द बचाना है, बापू बाबा साहिब लोहिया के सपनों का देश बनाना है। फोटो शेयर ਕੀਤੀ ਅਖਿਲੇਸ਼ ਯਾਦਵ ਨੇ ਇਸ ਸ਼ੇਅਰ ਦੇ ਨਾਲ ਜੀ ਬਈ ਰਾਹੁਲ ਗਾਂਧੀ ਤੇ ਆਪਦੀ ਉਹਨਾਂ ਨੇ ਹੱਥ 'ਚ ਹੱਥ ਪਾ ਕੇ ਬੁਲੰਦ ਕੀਤਾ ਹੋਇਆ ਕਹਿ ਲਓ ਕਿ ਹੱਥਾਂ। ਤਾਂ ਇਹਦਾ ਮਤਲਬ ਹੈ ਕਿ ਕਾਂਗਰਸ ਨੇ ਉੱਥੇ ਕੈਂਡੀਡੇਟ ਨਹੀਂ ਦਿੱਤੇ। ਆਪਾਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀਗੀ ਕਿ ਸਪਾ ਨੇ ਸਾਰੀਆਂ ਜਿਹੜੀਆਂ ਨਵੀਆਂ 9 ਸੀਟਾਂ ਉਹਦੇ ਤੇ ਕੈਂਡੀਡੇਟ ਐਲਾਨ ਦਿੱਤੇ ਆ ਤੇ ਕਾਂਗਰਸ ਨੇ ਇਲੈਕਸ਼ਨ ਚੋਂ ਕਹਿ ਲਓ ਕਿ ਮੈਦਾਨ ਜਿਹੜਾ ਉਹ ਛੱਡ ਦਿੱਤਾ ਜੀ। ਤੇ 7 ਇਹਨਾਂ ਦੇ ਨਾਂ ਪਹਿਲਾਂ ਹੀ ਤੁਹਾਨੂੰ ਯਾਦ ਹੈ ਜਿੱਦਣ ਇਹਨਾਂ ਨੇ ਨਾਂ ਦਿੱਤੇ ਸੀ, ਮੈਂ ਤੁਹਾਨੂੰ ਕਿਹਾ ਸੀਗਾ ਕਿ ਇਹਨਾਂ ਨੇ ਗੁੰਜਾਇਸ਼ ਮਤਲਬ ਕਿ ਕਾਂਗਰਸ ਵਾਸਤੇ ਛੱਡੀ ਨਹੀਂ। ਉਹ ਹਰਿਆਣੇ ਵਾਲਾ ਹਿਸਾਬ ਕਿਤਾਬ ਹੈ ਕਿ ਇੱਥੇ ਬਈ ਤੁਹਾਨੂੰ ਮਗਰ ਲੱਗਣਾ ਪਊਗਾ। ਤਾਂ ਬਿਲਕੁਲ ਉਹੀ ਗੱਲ ਹੋਈ ਹੈ ਨਾ, ਕਾਂਗਰਸ ਮਗਰ ਲੱਗ ਗਈ ਕਿ ਤੁਸੀਂ ਲੜੋ ਮੈਦਾਨ 'ਚ, ਕਿਉਂਕਿ ਕਾਂਗਰਸ ਨੂੰ ਪਤਾ ਲੱਗ ਗਿਆ ਕਿ ਇਹ ਇੱਕ ਮੌਕਾ ਹੈ ਕਿ ਜਦੋਂ ਅਸੀਂ ਯੂਪੀ ਦੇ ਵਿੱਚ ਭਾਜਪਾ ਨੂੰ ਇੱਕ ਹੋਰ ਝਟਕਾ ਦੇ ਸਕਦੇ, ਯਾਨੀ ਕਾਂਗਰਸ ਦਾ ਵੋਟਰ ਵੀ ਇੱਧਰ ਭੁਗਤੇਗਾ ਕਿ ਤਕੜੇ ਹੋ ਕੇ ਜੇਕਰ ਅਸੀਂ ਇਹਨਾਂ ਉਪ ਚੋਣਾਂ ਦੇ ਵਿੱਚ ਇਹਨਾਂ ਨੂੰ ਮਾਂਜ ਦਿੰਦੇ ਆ ਤਾਂ ਉਸ ਤੋਂ ਬਾਅਦ ਯੋਗੀ ਤੇ ਮੋਦੀ ਦਾ ਪਸ਼ਚਾਤਾਪਕ ਹੋਰ ਵਧੇਗਾ, ਸਰਕਾਰ ਅਸਥਿਰਤਾ ਦਾ ਸਾਹਮਣਾ ਹੋਰ ਕਰੇਗੀ, ਯਾਨੀ ਕਮਜ਼ੋਰ ਹੋਏ ਦੁਰਗ ਨੂੰ
ਇੱਕ ਧੱਕਾ ਹੋਰ ਦਿੱਤਾ ਜਾਵੇ। ਸੋ ਇਸ ਕਰਕੇ ਇਹ ਰਣਨੀਤਿਕ ਤੌਰ ਤੇ ਕਹਿ ਲਓ ਕਾਂਗਰਸ ਨੇ ਪੈਂਤੜਾ ਮੰਨਿਆ ਜੀ। ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। 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 ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਨੂੰ ਲੈ ਕੇ ਗੱਲਬਾਤ ਕਰਾਂਗੇ। ਇੱਕ ਤਾਂ ਪੈਡੀ ਪ੍ਰੀਕਿਉਰਮੈਂਟ, ਜਿਹੜੀ ਝੋਨੇ ਦੀ ਚੁਕਾਈ ਦਾ ਮਾਮਲਾ, ਇਸ ਟਾਈਮ ਕਿਸਾਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਾਮਲੇ ਦੇ ਉੱਤੇ ਸੜਕਾਂ ਜਿਹੜੀਆਂ ਰੋਕਣ ਦਾ ਐਲਾਨ ਕਰ ਦਿੱਤਾ ਹੈ। ਦੂਜੇ ਪਾਸੇ ਇਹ ਜਿਹੜਾ ਮਾਮਲਾ ਉਹ ਆਮ ਆਦਮੀ ਪਾਰਟੀ ਦੀ ਅੰਦਰੂਨੀ ਸਿਆਸਤ ਦੇ ਨਾਲ ਵੀ ਜੁੜਦਾ, ਜਿਹੜਾ ਝੋਨੇ ਦੀ ਚੁਕਾਈ ਦਾ ਮਾਮਲਾ ਹੈ। ਮੁੱਖ ਮੰਤਰੀ ਸਾਹਿਬ ਆਪਣੇ ਪੱਧਰ ਤੇ ਅਫਸਰਾਂ ਨੂੰ ਜਾਂ ਹੋਰ ਕਿਤੇ ਆਰਡਰ ਤਾਂ ਜਾਰੀ ਕਰ ਰਹੇ ਨੇ, ਪਰ ਉਹਨਾਂ ਆਰਡਰਾਂ ਨੂੰ ਅਮਲੀ ਰੂਪ ਕਿਉਂ ਨਹੀਂ ਦਿੱਤਾ ਜਾ ਰਿਹਾ, ਇੱਕ ਵੱਡਾ ਸਵਾਲ ਹੈ। ਪੰਜਾਬ ਦੀ ਸਭ ਤੋਂ ਪੁਰਾਣੀ ਪਾਰਟੀ, ਜਿਵੇਂ ਆਪਾਂ ਸ਼ੁਰੂਆਤ ਦੇ ਵਿੱਚ ਹੀ ਕਿਹਾ ਸੀਗਾ, ਸ਼੍ਰੋਮਣੀ ਅਕਾਲੀ ਦਲ। ਸ਼੍ਰੋਮਣੀ ਅਕਾਲੀ ਦਲ ਉਹ ਸਿਆਸੀ ਤਨਜ਼ੀਮ ਹੈ ਜਿਸ ਨੂੰ ਪੰਜਾਬੀਆਂ ਨੇ ਖੂਨ ਦੇ ਨਾਲ ਸਿੰਜਿਆ। ਇਸ ਪਾਰਟੀ ਦੇ ਲਈ ਇਹ ਤਾਂ ਵੈਸੇ ਤਾਂ ਅਕਾਲੀ ਦਲ ਵਾਲੇ ਕਹਿੰਦੇ ਕਿ ਅਸੀਂ ਬਹੁਤ ਕੁਝ ਕੀਤਾ, ਪਰ ਇਹ ਸ਼ਾਇਦ ਭੁੱਲ ਗਿਆ ਕਿ ਜਿਹੜੇ ਵਰਕਰ ਹੁੰਦੇ ਸੀ ਤੁਹਾਡੇ, ਉਹਨਾਂ ਨੂੰ ਕੋਈ ਤਨਖਾਹ ਨਹੀਂ ਸੀ ਮਿਲਦੀ, ਉਹਨਾਂ ਨੂੰ ਕੋਈ ਭੱਤੇ ਨਹੀਂ ਸੀ ਮਿਲਦੇ, ਤੇ ਉਹ ਆਪਣੇ ਪੱਧਰ ਤੇ, ਕਿਉਂਕਿ ਉਹਨਾਂ ਨੂੰ ਲੱਗਦਾ ਸੀਗਾ ਕਿ ਪੰਥ ਦੀ ਪਾਰਟੀ ਹੈ, ਉਹ ਜਜ਼ਬਾਤੀ ਤੌਰ ਤੇ ਜੁੜੇ ਹੋਏ ਸੀ ਅਕਾਲੀ ਦਲ ਦੇ ਨਾਲ। ਪਰ ਸਮੇਂ ਦਰ ਸਮੇਂ ਲੋਕਾਂ ਦੇ ਭੁਲੇਖੇ ਨਿਕਲਦੇ ਗਏ, ਜਿਵੇਂ-ਜਿਵੇਂ ਫਿਰ ਇਹ ਪਾਰਟੀ ਪੰਥ ਤੋਂ ਦੂਰ ਹੋਈ ਤੇ ਉਵੇਂ-ਉਵੇਂ ਲੋਕ ਵੀ ਇਹਦੇ ਤੋਂ ਦੂਰ ਹੁੰਦੇ ਗਏ। ਇਹਨੇ ਜ਼ਿਮਨੀ ਚੋਣਾਂ ਦੇ ਵਿੱਚੋਂ ਆਪਣੇ ਆਪ ਨੂੰ ਬਾਹਰ ਕੱਢ ਲਿਆ। ਬਾਈਕਾਟ ਇਹ ਕਿਸ ਕਦਰ ਮਹਿੰਗਾ ਪਊਗਾ, ਇਹਦੇ ਤੇ ਤਾਂ ਆਪਾਂ ਚਰਚਾ ਕਰ ਚੁੱਕੇ ਹਾਂ, ਪਰ ਇਹਦੇ ਨਾਲ ਲਾਹਾ ਕਿਹਨੂੰ ਦਿੱਤਾ ਜਾ ਰਿਹਾ, ਇਹਦੇ ਨਾਲ ਗਰਾਊਂਡ ਕਿਹਦਾ ਤਿਆਰ ਹੋ ਰਿਹਾ, ਉਹਦੇ ਬਾਰੇ ਗੱਲਬਾਤ ਕਰਾਂਗੇ ਇੱਕ ਬ੍ਰੇਕ ਤੋਂ ਬਾਅਦ।
ਦੇ ਵਿੱਚ ਆਉਣ ਵਾਲੇ ਜਿਹੜੇ ਹਾਲਾਤ ਬਣ ਸਕਦੇ ਨੇ ਉਹਨਾਂ ਬਾਰੇ ਵੀ ਕਿਆਫਾ ਲਾਇਆ। ਇਕਨੋਮਿਕ ਟਾਈਮਸ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਫਾਰਮਰਸ ਨੇ, ਕਿਸਾਨ ਨੇ, ਉਹ ਰੋਡ ਬਲੌਕ ਕਰਨਗੇ, ਯਾਨੀ ਕਿ ਧਰਨੇ ਪ੍ਰਦਰਸ਼ਨਾਂ ਦੀ ਗਿਣਤੀ ਹੋਰ ਵਧੂਗੀ। ਜਿਹੜੀ ਬਿਜ਼ਨਸ ਸਟੈਂਡਰਡ ਦੀ ਇੱਕ ਰਿਪੋਰਟ ਹੈ ਜਿਹੜੀ ਉਹਨਾਂ ਨੇ ਕੱਲ੍ਹ ਹੀ ਸ਼ਾਇਆ ਕੀਤੀ ਹੈ, ਕੱਲ੍ਹ ਹੀ ਉਹਨਾਂ ਨੇ ਪ੍ਰਕਾਸ਼ਿਤ ਕੀਤੀ ਹੈ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਝੋਨੇ ਦੀ ਖਰੀਦ ਦਾ ਵੱਡਾ ਹਿੱਸਾ MSP 'ਤੇ ਨਹੀਂ ਖਰੀਦਿਆ ਜਾਊਗਾ। ਇਹਦੇ ਵਿੱਚ ਉਹਨਾਂ ਨੇ ਬਿਕਰਮ ਮਜੀਠੀਆ ਦੀ ਇੱਕ ਸਟੇਟਮੈਂਟ ਆ ਉਹ ਵੀ ਕੋਟ ਕੀਤੀ ਹੈ ਖੈਰ। ਦੋਨਾਂ ਹੀ ਜਿਹੜੀਆਂ ਵੈਬਸਾਈਟਾਂ ਜਾਂ ਦੋ ਰਿਪੋਰਟਾਂ ਦੇ ਵਿੱਚ ਪੰਜਾਬ ਦੀ ਝੋਨੇ ਦੀ ਖਰੀਦ ਦੀ ਖਾਸੀ ਚਰਚਾ ਹੈ। ਲੰਘੇ ਦਿਨਾਂ ਦੇ ਵਿੱਚ ਆਪਾਂ ਇਸ ਸੰਕਟ, ਖਰੀਦ ਸੰਕਟ ਦੇ ਨਾਲ ਜੁੜੀਆਂ ਵੱਖ-ਵੱਖ ਧਿਰਾਂ, ਕਿਸਾਨ ਧਿਰਾਂ, ਸ਼ੈਲਰ, ਆੜ੍ਹਤੀਏ ਤੇ ਮਜ਼ਦੂਰ ਧਿਰਾਂ, ਇਹਨਾਂ ਦੇ ਕੀ ਪੱਖ ਨੇ ਤੇ ਇਹਨਾਂ ਦੇ ਕੀ ਦੋਸ਼ ਨੇ ਪੰਜਾਬ ਸਰਕਾਰ ਦੇ ਉੱਤੇ ਤੇ ਕੇਂਦਰ ਦੇ ਉੱਤੇ। ਇਹਦੇ ਨਾਲ ਪੰਜਾਬ ਦੇ ਵਿੱਚ ਮੰਡੀਆਂ ਦੇ ਹਾਲਾਤ ਕੀ ਨੇ, ਝੋਨੇ ਦੇ ਢੇਰ ਲੱਗੇ ਨੇ, ਚੁਕਾਈ ਨਹੀਂ ਹੋ ਰਹੀ, ਖਰੀਦ ਹੋਣਾ ਇੱਕ ਵੱਖਰੀ ਗੱਲ ਆ, ਪਰ ਚੁਕਾਈ ਹੋਣੀ, ਟਰਾਂਸਪੋਰਟੇਸ਼ਨ ਤੇ ਉਸ ਤੋਂ ਬਾਅਦ ਮੰਡੀਆਂ ਦੇ ਵਿੱਚ ਥਾਂ ਦਾ ਰੌਲਾ, ਗਲੀਆਂ ਦੇ ਵਿੱਚ ਝੋਨੇ ਦਾ ਚਲੇ ਜਾਣਾ, ਰਿਹਾਇਸ਼ੀ ਇਲਾਕਿਆਂ ਤੱਕ ਚਲੇ ਜਾਣਾ ਝੋਨੇ ਦਾ। ਤੇ ਜਿਹੜਾ ਇਹਦੇ ਨਾਲ ਅਗਲਾ ਜਿਹੜਾ ਮਸਲਾ ਆਪਾਂ ਵਿਚਾਰਿਆ ਸੀਗਾ ਉਹ ਇਹ ਸੀਗਾ ਜਿਹੜਾ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ, ਕਿ ਇਹ ਜਿਹੜਾ ਸੰਕਟ ਹੈ ਬਹੁਤ ਵੱਡਾ ਪੰਜਾਬ ਦੇ ਸਾਹਮਣੇ, ਇਹਦੇ ਭਵਿੱਖ ਦੇ ਵਿੱਚ ਨਤੀਜੇ ਕੀ ਨਿਕਲਣਗੇ, ਆਮ ਆਦਮੀ ਪਾਰਟੀ ਪੰਜਾਬ ਕਿੱਥੇ ਸਰਕਾਰ ਜ਼ਿੰਮੇਵਾਰ ਹੈ ਤੇ ਭਾਜਪਾ ਤੇ ਉਹਦੇ ਮਨਸੂਬੇ ਕਿੱਥੇ ਨੇ ਤੇ ਸਾਡੀ ਹੋਂਦ ਦਾ ਕਿਵੇਂ ਸਵਾਲ। ਆਪਾਂ ਇਹ ਸਾਰੇ ਪਹਿਲੂਆਂ ਤੇ ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ, ਔਰ ਕਿਉਂਕਿ ਇਹ ਸੰਕਟ ਛੋਟਾ ਨਹੀਂ ਹੈ, ਇਸ ਕਰਕੇ ਆਪਾਂ ਹਰ ਰੋਜ਼ ਕਿਸੇ ਨਾ ਕਿਸੇ ਇੱਕ ਪਹਿਲੂ ਨੂੰ ਲੈ ਕੇ, ਕਿਸੇ ਨਾ ਕਿਸੇ ਇੱਕ ਪੱਖ ਨੂੰ ਲੈ ਕੇ ਗੱਲ ਕਰਦੇ ਹਾਂ, ਕਿਉਂਕਿ ਜੇਕਰ ਮੀਡੀਆ ਅਦਾਰੇ ਨਹੀਂ ਗੱਲ ਕਰਨਗੇ, ਜੇਕਰ ਉਹ ਅਦਾਰੇ ਜਿਨ੍ਹਾਂ ਤੋਂ ਲੋਕ ਤਵੱਕੋਂ ਕਰਦੇ ਆ, ਉਮੀਦ ਕਰਦੇ ਆ, ਜੇਕਰ ਉਹ ਕਿਸੇ ਪੰਜਾਬ ਦੇ ਸੰਕਟ ਦੀ ਗੱਲ, ਇਕੱਲਾ ਕਿਸਾਨੀ ਦਾ ਸੰਕਟ ਨਹੀਂ ਅਸਲ ਦੇ ਵਿੱਚ, ਸਾਡੇ ਅਰਥਚਾਰੇ ਦਾ ਵੀ ਇੱਕ ਬਹੁਤ ਵੱਡਾ ਸੰਕਟ, ਆਪਾਂ ਇਹਦੇ ਬਾਰੇ ਗੱਲ ਕਰ ਚੁੱਕੇ ਹਾਂ ਕਿ ਅਰਥਚਾਰੇ ਦਾ ਸੰਕਟ ਇਹ ਕਿਵੇਂ ਹੈ, ਤਾਂ ਫਿਰ ਕੌਣ ਗੱਲ ਕਰੇਗਾ। ਪੰਜਾਬ ਦੇ ਵੀ ਮੀਡੀਆ ਦਾ ਇੱਕ ਬਹੁਤ ਵੱਡਾ ਹਿੱਸਾ ਦਿੱਲੀ ਦੀ ਝੋਲੀ ਚੁੱਕ ਬਣ ਚੁੱਕਿਆ। ਉਹਨਾਂ ਮੀਡੀਆ ਦੇ ਵਿੱਚ ਕਿਹੋ ਜਿਹੀਆਂ ਖਬਰਾਂ ਦੀ ਚਰਚਾ, ਮੈਂ ਤੁਹਾਨੂੰ ਉਹਨਾਂ ਦੀ ਮਿਸਾਲ ਦਿੰਦਾ ਇੱਕ, ਤੇ ਉਹ ਭਾਵੇਂ ਤੁਸੀਂ ਉਹਨਾਂ ਦੇ ਪੇਜਾਂ ਤੇ ਜਾ ਕੇ, ਭਾਵੇਂ ਉਹਨਾਂ ਦੇ ਤੁਸੀਂ ਵੈਬਸਾਈਟਾਂ ਤੇ ਜਾ ਕੇ, ਚਾਹੇ ਉਹਨਾਂ ਦੇ ਵੀਡੀਓ ਕਾਲਮ ਦੇ ਵਿੱਚ ਜਾ ਕੇ ਤੁਸੀਂ ਉਹਨਾਂ ਨੂੰ ਚੈੱਕ ਕਰ ਸਕਦੇ ਹੋ। ਉਹਨਾਂ ਦੇ ਵਿੱਚ ਕਿਹੋ ਜਿਹੀ ਚਰਚਾ, ਧੂਰੀ ਵਾਲੇ ਗੋਲਡੀ ਨੇ ਜਿਹੜਾ ਉਹਨੂੰ ਕਿਹੜੀਆਂ ਗੱਲਾਂ ਕਰਕੇ ਉਹਨੇ ਕਿਉਂ ਛੱਡੀ ਕਾਂਗਰਸ, ਜਾਂ ਉਹਨੇ ਕਿਉਂ ਛੱਡੀ ਆਮ ਆਦਮੀ ਪਾਰਟੀ, ਸੋਹਣ ਸਿੰਘ ਠੰਡਲ ਬੀਜੇਪੀ ਦੇ ਵਿੱਚ ਚਲਾ ਗਿਆ, ਫਲਾਂ ਬੰਦਾ ਜਿਹੜਾ ਉਹਨੇ ਅਕਾਲੀ ਦਲ ਬਾਰੇ ਕੀ ਕਿਹਾ, ਬਿਕਰਮ ਮਜੀਠੀਆ ਕੀ ਕਹਿ ਰਿਹਾ, ਰਵਨੀਤ ਬਿੱਟੂ ਮਨਪ੍ਰੀਤ ਬਾਦਲ ਬਾਰੇ ਕੀ ਕਹਿ ਰਿਹਾ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਉਹ ਕਾਂਗਰਸ ਦੇ ਕੁਝ ਲੀਡਰਾਂ ਬਾਰੇ ਕੀ ਗੱਲ ਕਰ ਰਹੇ ਨੇ। ਮਤਲਬ 12-13 ਚਿਹਰਿਆਂ ਦੇ ਉੱਤੇ ਉਹ ਕੇਂਦਰਿਤ ਨੇ। ਪੰਜਾਬ ਦੀ ਝੋਨੇ ਦੀ ਖਰੀਦ ਦਾ ਮਾਮਲਾ, ਕਿਸਾਨਾਂ ਵੱਲੋਂ ਜਾਮ ਕੀਤੇ ਜਾਣ ਦਾ ਜਾਂ ਕਿਸਾਨੀ ਦੇ ਮੂਹਰੇ ਸੰਕਟ ਦਾ, ਜਾਂ MSP ਦੇ ਜਿਹੜਾ ਮਾਮਲਾ ਉਹਦੇ ਉੱਤੇ ਉਹਨਾਂ ਦੀ ਕੋਈ ਚਰਚਾ ਨਹੀਂ ਗੀ, ਔਰ ਨਾ ਉਹਨਾਂ ਦੇ ਕੈਮਰੇ ਮੰਡੀਆਂ ਵੱਲ ਜਾ ਰਹੇ ਨੇ। ਹੁਣ ਜਿਹੜੀ ਅੰਦਰੋਂ ਖਬਰ ਨਿਕਲ ਕੇ ਆ ਰਹੀ ਹੈ ਉਹ ਇਹ ਆ ਰਹੀ ਹੈ ਕਿ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ, ਇਹਨਾਂ ਨੂੰ ਅਸਲ ਦੇ ਵਿੱਚ ਦੋ ਸਰਕਾਰਾਂ ਨਾਲ ਮੱਥਾ ਲਾਉਣਾ ਪੈ ਰਿਹਾ। ਜਿਹੜੀ ਸ਼ੈਲਰ ਮਾਲਕਾਂ ਵਾਲੀ ਜਿਹੜੀ ਧਿਰ ਹੈ ਉਹ ਤਾਂ ਬੀਜੇਪੀ ਦੇ ਲੀਡਰਾਂ ਨੂੰ ਨਾਲ ਲੈ ਕੇ ਦਿੱਲੀ ਦੇ ਵਿੱਚ ਮੀਟਿੰਗ ਕਰੇ, ਉਹਨਾਂ ਨੇ ਤਾਂ ਮੁੱਖ ਮੰਤਰੀ ਨੂੰ ਨਾਲ ਵੀ ਨਹੀਂ ਲਿਆ। ਇੱਕ ਤਾਂ ਦਿੱਲੀ ਸਰਕਾਰ ਹੈ ਜਿਹਦੇ ਬਾਰੇ ਆਪਾਂ ਕੱਲ੍ਹ ਵੀ ਗੱਲ ਕਰਕੇ ਹਟੇ ਹਾਂ ਕਿ ਉਹਨਾਂ ਨੇ ਪੰਜਾਬ ਦੇ ਵਿੱਚ ਇਹ ਬਿਪਤਾ ਖੜੀ ਕੀਤੀ ਹੈ, ਔਰ ਉਹਨਾਂ ਦਾ ਰੋਲ ਹੈ ਬਹੁਤ ਵੱਡਾ, ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਵੀ ਹੈ। ਦੂਜੀ ਜਿਹੜੀ ਗੱਲ ਹੈ ਉਹ ਇਹ ਹੈ ਕਿ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਆਰਡਰ ਨੇ ਉਹ ਪੰਜਾਬ ਦੇ ਵਿੱਚ ਹੀ ਇੰਪਲੀਮੈਂਟ ਨਹੀਂ ਹੋ ਰਹੇ। ਹੁਣ ਤੁਸੀਂ ਦੇਖੋ ਕਿ ਕਿਸੇ ਇੱਥੇ ਬਿਊਰੋਕ੍ਰੇਸੀ ਦੇ ਵਿੱਚ ਕਿਸੇ ਅਫਸਰ ਨੂੰ ਆਪਣੇ ਤਬਾਦਲੇ ਦਾ ਡਰ ਨਹੀਂਗਾ ਮੁੱਖ ਮੰਤਰੀ ਕੰਨਿਓ ਕਿ ਮੇਰਾ ਮੁੱਖ ਮੰਤਰੀ ਸਾਹਿਬ ਤਬਾਦਲਾ ਕਰ ਦੇਣਗੇ, ਕਿਸੇ ਨੂੰ ਜਵਾਬਦੇਹੀ ਦਾ ਡਰ ਨਹੀਂ। ਤੁਸੀਂ ਇਸ ਗੱਲ ਦਾ ਅੰਦਾਜ਼ਾ ਇੱਥੋਂ ਲਾ ਸਕਦੇ ਹੋ ਕਿ ਇੱਕ ਪਾਸੇ ਮੁੱਖ ਮੰਤਰੀ ਸਾਹਿਬ ਮੀਟਿੰਗਾਂ ਕਰ ਰਹੇ ਨੇ ਵੀ ਝੋਨੇ ਦੀ ਚੁਕਾਈ ਕਿਵੇਂ ਹੋਣੀ ਚਾਹੀਦੀ ਹੈ, ਦੂਜੇ ਪਾਸੇ ਉਹਨਾਂ ਦੀ ਵਿਧਾਨ ਸਭਾ ਦਾ ਸਪੀਕਰ ਇੱਕ ਮਾਮੂਲੀ ਜਿਹੇ ਮਾਮਲੇ ਦੇ ਉੱਤੇ, ਇੱਕ ਜਿਹਦੇ ਬਾਰੇ ਟਿੱਪਣੀ ਕੀਤੇ ਤੋਂ ਵੀ ਬਿਨਾਂ ਸਰ ਸਕਦਾ ਸੀਗਾ, ਉਹ ਜੈਤੋ ਦੇ ਵਿਧਾਇਕ ਵਾਲਾ ਮਾਮਲਾ, ਉਹਦੇ ਤੇ ਨੋਟਿਸ ਜਾਰੀ ਕਰ ਰਿਹਾ। ਤੀਜੇ ਪਾਸੇ ਇਹਨਾਂ ਦੀ ਸਰਕਾਰ ਦੇ MLAs ਉਹ ਜਾ ਕੇ ਕੇਜਰੀਵਾਲ ਨਾਲ ਮੀਟਿੰਗ ਕਰ ਰਹੇ ਆ। ਚੌਥੇ ਪਾਸੇ ਜਿਹੜੇ ਅਫਸਰਾਂ ਦੀ, ਜਿਹੜੇ ਪਿਛਲੇ ਦਿਨੀ ਆਪਾਂ ਇੱਕ ਖਬਰ ਸਾਂਝੀ ਕੀਤੀ ਸੀ, KP ਸਿਨਹਾ ਜਿਹੜੇ ਪ੍ਰਮੁੱਖ ਸਕੱਤਰ ਬਣਾਏ ਗਏ ਆ। ਪ੍ਰਮੁੱਖ ਸਕੱਤਰ ਦਾ ਮਤਲਬ ਹੁੰਦਾ ਹੈ ਕਿ ਉਹ ਸਰਕਾਰ ਦੇ ਜਿੰਨੇ ਵਿਭਾਗ ਨੇ ਉਹਨਾਂ ਦਾ ਮਾਲਕ, ਜਿਵੇਂ ਮੁੱਖ ਮੰਤਰੀ ਸਾਹਿਬ ਸੰਵਿਧਾਨਕ ਤੌਰ ਤੇ ਮਾਲਕ ਨੇ ਸਰਕਾਰ ਦੇ, MLAs ਦੇ, ਵਿਧਾਨ ਸਭਾ ਦੇ ਵਿੱਚ ਉਹ ਸਾਰੇ ਦੇਖਦੇ ਨੇ, ਤਾਂ ਉਸੇ ਤਰ੍ਹਾਂ ਪ੍ਰਮੁੱਖ ਸਕੱਤਰ ਹੈ। ਪ੍ਰਮੁੱਖ ਸਕੱਤਰ ਉਹਨਾਂ ਨੂੰ ਪਿਛਲੇ 5 ਸਾਲ ਦਾ ਤਜਰਬਾ ਪੰਜਾਬ ਦੇ ਵਿੱਚ ਗਵਰਨੈਂਸ ਦਾ, ਉਹਨਾਂ ਨੇ ਕੀ ਮੁੱਖ ਮੰਤਰੀ ਸਾਹਿਬ ਨੂੰ ਦੱਸਿਆ ਹੀ ਨਹੀਂਗਾ ਕਿ ਇਹ ਸੰਕਟ ਏਡਾ ਵੱਡਾ ਹੋ ਜਾਊਗਾ। ਔਰ ਇਹ 3-4 ਪਹਿਲੂ ਐਸੇ ਨੇ ਜਿੱਥੋਂ ਪਤਾ ਲੱਗਦਾ ਕਿ ਅੰਦਰ ਖਾਤੇ ਵੀ
ਮੁੱਖ ਮੰਤਰੀ ਨੂੰ ਉਹ ਸਹਿਯੋਗ ਨਾ ਤਾਂ ਆਪਣੀਆਂ ਨਾਲ ਸੰਬੰਧਿਤ ਧਿਰਾਂ ਤੋਂ ਮਿਲ ਰਿਹਾ, ਨਾ ਉਹਨਾਂ ਦੀ ਜਿਹੜੀ ਮਸ਼ੀਨਰੀ ਉਹਨਾਂ ਦੇ ਨਾਲ ਲਾਈ ਗਈ ਹੈ ਉਹਨਾਂ ਤੋਂ ਉਹ ਸਹਿਯੋਗ ਮਿਲ ਰਿਹਾ। ਉਹ ਜਾ ਕੇ ਦਿੱਲੀ ਵਿੱਚ ਤਾਂ ਮੀਟਿੰਗਾਂ ਕਰ ਰਹੇ ਨੇ ਕੇਜਰੀਵਾਲ ਦੇ ਨਾਲ, ਜਾਂ ਜਿਹੜੀ ਇੱਥੋਂ ਦੀ ਮਸ਼ੀਨਰੀ ਹੈ, ਸਪੀਕਰ ਸਾਹਿਬ ਆਪਣੇ ਤਰੀਕੇਕਾਰ ਨਾਲ ਲੱਗੇ ਹੋਏ ਨੇ, ਜਾਂ ਹੋਰ ਲੋਕ ਚੋਣ ਪ੍ਰਚਾਰ ਤੇ ਲੱਗੇ ਹੋਏ ਨੇ। ਪਿਛਲੇ ਦਿਨੀ ਪੀਟੀਐਮ ਦੇ ਬਾਰੇ ਆਪਾਂ ਗੱਲ ਕੀਤੀ ਸੀ, ਪੇਰੈਂਟਸ ਟੀਚਰ ਮੀਟਿੰਗ ਦੇ ਬਾਰੇ, ਉਹਨਾਂ ਨਾਲ ਤਾਂ ਸਾਰਾ ਕੁਝ ਕਰ ਰਹੇ ਨੇ, ਪਰ ਉਹਨਾਂ ਦਾ ਮੰਡੀਆਂ ਦੇ ਬਾਰੇ ਜਾਂ ਮੁੱਖ ਮੰਤਰੀ ਦੇ ਦਿਸ਼ਾ ਨਿਰਦੇਸ਼ ਕੀ ਨੇ, ਇਹਨਾਂ ਬਾਰੇ ਉਹਨਾਂ ਦਾ ਕੋਈ ਗੌਰ ਨਹੀਂ ਹੈ। ਤੁਸੀਂ ਮੈਨੂੰ ਆਪ ਦੱਸੋ ਕਿ ਇੱਕ ਕੁਰਸੀ ਜਿਹਦੇ ਤੇ ਕੋਈ ਬੰਦਾ ਬੈਠਾ, ਚਾਹੇ ਉਹ ਭਗਵੰਤ ਮਾਨ ਬੈਠੇ ਨੇ, ਚਾਹੇ ਉਹ ਕੋਈ ਹੋਰ ਇਨਸਾਨ ਬੈਠਾ, ਜੇਕਰ ਉੱਥੇ ਪਾਸ ਕੀਤੇ ਗਏ ਆਰਡਰ ਦਾ ਥੱਲੇ ਕਿਸੇ ਅਫਸਰ ਤੇ ਡਰ ਹੀ ਨਹੀਂ ਹੈ, ਤਾਂ ਕੀ ਉਹ ਸੱਤਾ ਦੀ ਜਿਹੜੀ ਉਹ ਕੁਰਸੀ ਹੈ ਉਹਦਾ ਦਬਦਬਾ ਰਹਿ ਸਕੇਗਾ? ਕਿ ਉਹਨੂੰ ਅਸੀਂ ਮੰਨ ਲਾਂਗੇ ਕਿ ਉਹ ਵਾਕਈ ਉਹਦੇ ਕੋਲੇ ਪਾਵਰ, ਔਰ ਪਾਵਰਾਂ ਜਿਹੜੀਆਂ ਦਿੱਲੀ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਦਿੱਲੀ ਦੀ ਜਿਹੜੀ ਆਮ ਆਦਮੀ ਪਾਰਟੀ ਆ ਉੱਥੋਂ ਤੱਕ ਪਾਵਰਾਂ ਨੇ। ਕਹਿਣ ਤੋਂ ਭਾਵ ਇਹ ਹੈ ਕਿ ਮੁੱਖ ਮੰਤਰੀ ਸਾਹਿਬ ਬੇਸ਼ੱਕ ਆਪਣੇ ਪੱਧਰ ਤੇ ਲੱਗੇ ਵੀ ਪਏ ਹੋਣ, ਉਹ ਸੁਹਿਰਦ ਵੀ ਹੋਣ, ਉਹਨਾਂ ਨੂੰ ਸੰਸਾ ਵੀ ਹੋਵੇ, ਚਿੰਤਾ ਵੀ ਹੋਵੇ, ਫਿਕਰ ਵੀ ਹੋਵੇ ਕਿਸਾਨੀ ਦਾ, ਪਰ ਦੋ ਕਾਰਨਾਂ ਕਰਕੇ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਬਹੁਤ ਵੱਡੀ ਜਵਾਬਦੇਹੀ ਵੱਲ ਜਾਣਾ ਪੈ ਰਿਹਾ, ਔਰ ਲੋਕ ਉਹਨਾਂ ਤੋਂ ਜਵਾਬ ਮੰਗਣਗੇ। ਪਹਿਲਾ ਕਾਰਨ ਤਾਂ ਇੱਕ ਕਿ ਅਗਾਊਂ ਪ੍ਰਬੰਧਾਂ ਬਾਰੇ ਤੁਹਾਡਾ ਕੀ ਸਟੈਂਡ ਹੈ। ਦੂਜਾ ਕਾਰਨ ਕਿ ਤੁਹਾਡੀ ਆਪਣੀ ਹੀ ਪਾਰਟੀ ਦੇ ਬੰਦੇ ਤੇ ਤੁਹਾਡੀ ਸਰਕਾਰ ਦੀ ਮਸ਼ੀਨਰੀ ਇੰਨੀ ਲਾਪਰਵਾਹ ਕਿਉਂ ਹੈ? ਉਹਨਾਂ ਨੂੰ ਤੁਹਾਡੇ ਤੋਂ ਕਿਸੇ ਹੁਕਮ ਦਾ ਡਰ ਨਹੀਂਗਾ? ਕਿਉਂ ਨਹੀਂਗਾ? ਉਹਦਾ ਕਾਰਨ ਕੀ ਹੈ? ਜਾਂ ਤੁਸੀਂ ਸਿਰਫ ਤੁਹਾਨੂੰ ਅੱਗੇ ਲਾਇਆ ਗਿਆ ਤੇ ਬਾਕੀ ਜਿਹੜਾ ਕਰ ਕਰਾ ਰਹੇ ਨੇ ਲੋਕ, ਉਹ ਕੁਛ ਹੋਰ ਲੋਕ ਨੇ, ਔਰ ਉਹਨਾਂ ਦੀ ਵੀ ਜਿਹੜੀ ਭਾਵਨਾ ਹੈ, ਉਹਨਾਂ ਦੀ ਵੀ ਜਿਹੜੀ ਅੰਦਰੋਂ ਪੰਜਾਬ ਦੇ ਨਾਲ ਜਿਹੜੀ ਭਾਵਨਾ ਉਹ ਨਹੀਂ ਹੈ ਜਿਹੜੀ ਪੰਜਾਬੀਆਂ ਦੀ ਹੈ, ਜਿਹੜੀ ਪੰਜਾਬ ਦੇ ਬਾਰੇ ਹੈ। ਔਰ ਦੂਜੀ ਗੱਲ ਅਕਾਲੀ ਦਲ ਬਾਦਲ ਦੀ। ਅਕਾਲੀ ਦਲ, ਜਦੋਂ ਆਪਾਂ ਹਮੇਸ਼ਾ ਕਹਿੰਦੇ ਹੁੰਦੇ ਹਾਂ ਕਿ ਪੰਜਾਬ ਨੂੰ ਅਕਾਲੀ ਦਲ ਬਿਨਾਂ ਨਹੀਂ ਸਰਨਾ, ਸ਼੍ਰੋਮਣੀ ਅਕਾਲੀ ਦਲ ਬਿਨਾਂ, ਬਾਦਲ ਬਿਨਾਂ ਕੁਝ ਖੜਾ ਨਹੀਂ ਪੰਜਾਬੀਆਂ ਦਾ, ਕਿਉਂਕਿ ਤੁਹਾਡੇ ਸਾਹਮਣੇ ਹੀ ਹੈ। ਆਪਾਂ ਉਹਨਾਂ ਦੇ ਪਿਛਲੇ ਸਿਆਸਤ ਦੇ ਬਾਰੇ ਕੀ ਕਹੀਏ। ਅਕਾਲੀ ਦਲ ਦੀ ਸਿਆਸਤ ਬਾਰੇ ਤਾਂ ਬਹੁਤ ਚਰਚਾ ਆਪਾਂ ਪਹਿਲੇ ਹਿੱਸੇ ਦੇ ਵਿੱਚ ਵੀ ਕਰ ਰਹੇ ਹਾਂ, ਤੇ ਉਹ ਵੀ ਲੋਕਾਂ ਦੇ ਮਨਾਂ ਦੇ ਵਿੱਚ ਆ ਕਿ ਅਕਾਲੀ ਦਲ ਨੂੰ ਚੋਣ ਲੜਨੀ ਚਾਹੀਦੀ ਸੀ, ਅਕਾਲੀ ਦਲ ਨੇ ਆਹ ਕਿਉਂ ਕੀਤਾ, ਉਹਦੇ ਕਾਰਨ ਕੀ ਨੇ, ਸਿਆਸੀ ਤੌਰ ਤੇ ਉਹਨਾਂ ਦਾ ਹਾਸ਼ੀਆਗ੍ਰਸਤ ਹੋਣ ਦਾ ਕਾਰਨ ਕੀ ਹੈ, ਗੁਰੂ ਸਾਹਿਬ ਦੀ ਬੇਅਦਬੀ, ਉਸ ਤੋਂ ਬਾਅਦ ਬਹਿਬਲ ਕਲਾਂ ਗੋਲੀਕਾਂਡ। ਆਪਾਂ ਹਮੇਸ਼ਾ ਜ਼ਿਕਰ ਕਰਦੇ ਹੁੰਦੇ ਹਾਂ ਉਹਨਾਂ ਲੋਕਾਂ ਨੂੰ ਹੀ ਉੱਚ ਅਹੁਦਿਆਂ ਤੇ ਬਿਠਾਇਆ, ਸਮੇਤ ਸੈਣੀ ਵਰਗਿਆਂ ਨੂੰ, ਜਿਨ੍ਹਾਂ ਦੇ ਬਾਰੇ ਸਿੱਖ ਹਲਕਿਆਂ ਦੇ ਵਿੱਚ ਹਮੇਸ਼ਾ ਨਿਰਾਸ਼ਾ ਦਾ ਆਲਮ ਰਿਹਾ, ਔਰ ਦੋਸ਼ਾਂ ਦਾ ਇੱਕ ਬਹੁਤ ਵੱਡੀ ਲਿਸਟ ਰਹੀ ਹੈ, ਫਹਿਰਿਸਤ ਰਹੀ ਹੈ। ਇਜ਼ਹਾਰ ਆਲਮ ਵਰਗੇ ਲੋਕ, ਬਹੁਤ ਸਾਰੇ ਅਜਿਹੇ ਲੋਕ ਜਿਹੜੇ ਸਿੱਖ ਹਲਕਿਆਂ ਦੇ ਵਿੱਚ ਕਦੇ ਪ੍ਰਵਾਨਿਤ ਹੀ ਹੈ ਨਹੀਂ ਸੀਗੇ, ਤੇ ਕਦੇ ਉਹਨਾਂ ਦੇ ਬਾਰੇ ਜਦੋਂ ਵੀ ਗੱਲ ਚੱਲਦੀ ਸੀ ਤਾਂ ਉਹਨਾਂ ਨੂੰ ਇੱਕ ਖਾਸ ਨਫ਼ਰਤ ਦੇ ਨਾਲ ਦੇਖਿਆ ਜਾਂਦਾ ਸੀਗਾ, ਕਿਉਂਕਿ ਉਹਨਾਂ ਨੇ ਕਾਰੇ ਉਹਨਾਂ ਦੇ ਇਹੋ ਜਿਹੇ ਨੇ ਅਤੀਤ ਦੇ ਵਿੱਚ, ਪਿਛੋਕੜ ਉਹਨਾਂ ਦਾ ਇਹੋ ਜਿਹਾ। ਪਰ ਜਦੋਂ ਪਾਵਰ ਮਿਲਦੀ ਹੈ 1997 ਦੇ ਵਿੱਚ, ਤਾਂ ਉਦੋਂ ਉਹਨਾਂ ਸਾਰੇ ਮਸਲਿਆਂ ਤੋਂ ਮੂੰਹ ਮੋੜ ਕੇ ਇਹਨਾਂ ਲੋਕਾਂ ਨੂੰ ਮੂਹਰੇ ਲਾਉਣਾ, ਇਹਨਾਂ ਲੋਕਾਂ ਨੂੰ ਆਗੂ ਬਣਾਉਣਾ, ਤੇ ਇਹਦਾ ਪ੍ਰਭਾਵ ਇੱਕ ਬਹੁਤ ਵੱਡਾ ਇਹ ਗਿਆ ਕਿ ਨਾ ਸਿਰਫ ਤੁਸੀਂ ਪੀੜਤ ਲੋਕਾਂ ਤੋਂ ਇਨਸਾਫ ਖੋਹ ਰਹੇ ਹੋ, ਬਲਕਿ ਉਹਨਾਂ ਲੋਕਾਂ ਨੂੰ ਜ਼ਲੀਲ ਵੀ ਕਰ ਰਹੇ ਹੋ ਕਿ ਆਹ ਜਿਹੜੇ ਲੋਕਾਂ ਦੇ ਤੁਸੀਂ ਦੋਸ਼ ਲਾਉਂਦੇ ਸੀ, ਲਾਈ ਚੱਲੋ, ਕਰੀ ਚਲੋ ਪ੍ਰੈਸ ਕਾਨਫਰੰਸਾਂ, ਦੇਈ ਚਲੋ ਧਰਨੇ, ਉਹ ਬਣਾਤਾ ਡੀਜੀਪੀ। ਮਤਲਬ ਇਹ ਪ੍ਰਭਾਵ ਤੁਸੀਂ ਦਿੱਤਾ ਕਿ ਸੱਤਾ ਸਾਡੇ ਕੋਲੇ ਆ, ਅਸੀਂ ਤੈਅ ਕਰਾਂਗੇ ਕਿ ਲੋਕਾਂ ਨੂੰ ਕੀ ਚਾਹੀਦਾ ਹੈ, ਜਾਂ ਲੋਕਾਂ ਨੂੰ ਅਸੀਂ ਕੀ ਡਿਲੀਵਰ ਕਰਨਾ ਹੈ। ਅਕਾਲੀ ਦਲ ਨਹੀਂ ਤੈਅ ਕਰੂਗਾ। ਮਤਲਬ ਅਕਾਲੀ ਦਲ ਨੂੰ ਤਾਂ ਲੋਕ ਚਲਾਉਂਦੇ ਸੀ ਨਾ। ਅੱਜ ਉਹ ਅਕਾਲੀ ਦਲ ਪੰਜਾਬ ਦੀਆਂ 4 ਜ਼ਿਮਨੀ ਚੋਣਾਂ ਦਾ ਬਾਈਕਾਟ ਕਰ ਗਿਆ। ਬਾਈਕਾਟ ਦਾ ਮਤਲਬ ਇਹਦੇ ਕਈ ਕਾਰਨ ਨੇ। ਪਹਿਲਾ ਕਾਰਨ ਕਿ ਤੁਸੀਂ ਡਰਦੇ ਹੋ, ਕਿਉਂ? ਜਥੇਦਾਰ ਸਾਹਿਬ ਨੇ ਸਪਸ਼ਟ ਕਰ ਦਿੱਤਾ, ਉਹ ਕਹਿੰਦੇ ਕਿ ਮੈਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ, ਦੂਜਾ ਅਕਾਲੀ ਦਲ ਤਾਂ ਲੜ ਹੀ ਸਕਦਾ ਨਾ। ਇਹਦਾ ਬਹੁਤ ਵੱਡੇ ਕਾਰਨ ਨੇ। ਪਹਿਲਾ ਕਾਰਨ ਕਿ ਤੁਸੀਂ ਲੋਕਾਂ ਦੀ ਕਚਹਿਰੀ 'ਚ ਜਾਣ ਤੋਂ ਡਰ ਰਹੇ ਹੋ। ਦੂਜਾ ਕਾਰਨ ਕਿ ਤੁਹਾਨੂੰ ਆਪਣੇ ਜਥੇਬੰਦਕ ਢਾਂਚੇ ਤੇ ਯਕੀਨ ਨਹੀਂ ਰਿਹਾ। ਤੀਜਾ ਕਾਰਨ ਕਿ ਤੁਸੀਂ ਇੱਕ ਹੋਰ ਵੱਡੀ ਧਿਰ ਨੂੰ ਪੰਜਾਬ ਦੇ ਵਿੱਚ ਪੱਕੇ ਪੈਰੀਂ ਲਿਆਉਣ ਦਾ ਯਤਨ ਕਰ ਰਹੇ ਹੋ। ਤੁਸੀਂ ਮੈਨੂੰ ਦੱਸੋ ਕਿ ਜੇਕਰ ਅਕਾਲੀ ਦਲ ਗਿੱਦੜਬਾਹਾ ਨਹੀਂ ਲੜਦਾ, ਤੇ ਉੱਥੇ ਮਨਪ੍ਰੀਤ ਬਾਦਲ ਦੇ ਬਾਰੇ ਕਿਹਾ ਜਾ ਰਿਹਾ ਕਿ ਇਹਨਾਂ ਦੀ ਸਪੋਰਟ ਹੈ, ਉਹ ਕਿਹਦਾ ਕੈਂਡੀਡੇਟ ਹੈ? ਭਾਜਪਾ ਦਾ। ਜੇਕਰ ਚੱਬੇਵਾਲ ਦੀ ਸੀਟ ਜਿਹੜੀ ਪਹਿਲਾਂ ਭਾਜਪਾ ਕੋਲੇ ਹੁੰਦੀ ਸੀ, ਤੇ ਉੱਥੇ ਅਕਾਲੀ ਦਲ ਦਾ ਬੰਦਾ ਸੋਹਣ ਸਿੰਘ ਠੰਡਲ, ਉਹਨੂੰ ਕੁਝ ਘੰਟੇ ਪਹਿਲਾਂ ਅਕਾਲੀ ਦਲ ਛੁਡਵਾ ਕੇ ਭਾਜਪਾ ਜੁਆਇਨ ਕਰ ਲਈ ਉਹਨਾਂ ਨੇ ਕੀਤੀ ਹੈ ਜਾਂ ਉਹਨਾਂ ਤੋਂ ਕਰਾਈ ਗਈ ਹੈ। ਉਹ ਕਿਹਦੇ ਕੈਂਡੀਡੇਟ ਨੇ? ਭਾਜਪਾ ਦੇ। ਬਰਨਾਲੇ ਦੇ ਵਿੱਚ ਜੇਕਰ ਅਕਾਲੀ ਦਲ ਸਰਗਰਮ ਨਹੀਂ ਹੋਊਗਾ, ਤੇ ਉਹ ਕਿਹਨੂੰ ਲਾਹਾ ਮਿਲੂਗਾ? ਕੇਵਲ ਸਿੰਘ ਢਿੱਲੋਂ ਨੂੰ। ਉਹ ਕਿਹਦਾ ਕੈਂਡੀਡੇਟ ਹੈ? ਭਾਜਪਾ ਦਾ। ਰਵੀ ਕਰਨ ਸਿੰਘ ਕਾਹਲੋਂ, ਇਹ ਕਿਹਦਾ ਕੈਂਡੀਡੇਟ ਹੈ? ਭਾਜਪਾ ਦਾ। ਤੁਸੀਂ ਦੇਖੋ ਭਾਜਪਾ ਨੇ ਕਿਵੇਂ ਨਿਸ਼ਾਨੇ ਲਾਏ ਹੈ। ਚਾਰੇ ਦੀਆਂ ਚਾਰੇ ਸੀਟਾਂ ਦੇ ਉੱਤੇ ਸਿੱਖ ਚਿਹਰੇ ਉਤਾਰੇ ਹੈ, ਔਰ ਦੂਜੀਆਂ ਪਾਰਟੀਆਂ ਦੇ ਵਿੱਚੋਂ ਇੰਪੋਰਟ ਕਰਕੇ। ਇੱਕ ਵੀ ਬੰਦਾ ਉਹਨਾਂ ਦਾ ਆਪਣਾ ਨਹੀਂ ਹੈ।
ਉਹਨਾਂ ਨੂੰ ਪਤਾ ਕਿ ਜਿਹੜਾ ਸਾਡੇ ਆਪ ਦੇ ਬੰਦੇ ਆ, ਉਹਨਾਂ ਦੀ ਪੰਜਾਬ ਦੇ ਵਿੱਚ ਕੋਈ ਥਾਂ ਨਹੀਂ, ਉਹ ਖੜ ਨਹੀਂ ਸਕਦੇ, ਪੰਜਾਬ 'ਚ ਵੋਟਾਂ ਨਹੀਂ ਲੈ ਸਕਦੇ। ਜਿਹੜੇ ਬੰਦਿਆਂ ਨੇ ਅੱਜ ਤੱਕ ਕਿਸੇ ਪੰਜਾਬ ਦੇ ਮਸਲੇ ਤੇ ਸਟੈਂਡ ਨਹੀਂ ਲਿਆ, ਪੰਜਾਬ ਦੇ ਕਿਸੇ ਇਸ਼ੂ ਤੇ ਨਹੀਂ ਬੋਲੇ, ਹੁਣ ਤੁਹਾਨੂੰ ਮੈਂ 3-4 ਬਿਆਨ ਕੋਟ ਕਰ ਦੇਣਾ, ਜਿਹੜੇ ਮੈਂ ਅਕਸਰ ਹੀ ਪੜ੍ਹਦਾ ਰਹਿਣਾ, ਕਿਉਂਕਿ ਆਪਣਾ ਕੰਮ ਹੀ ਅਸਲ ਦੇ ਵਿੱਚ ਇਹ ਹੁੰਦਾ ਕਿ ਪੰਜਾਬ 'ਚ ਵਾਪਰ ਕੀ ਰਿਹਾ, ਕੌਣ ਕੀ ਬੋਲ ਰਿਹਾ। ਕੁਲਤਾਰ ਸਿੰਘ ਸੰਧਵਾਂ ਜਿਹੜੇ ਸਪੀਕਰ ਸਾਹਿਬ ਨੇ, ਉਹਨਾਂ ਦਾ ਬਿਆਨ ਦੇਖ ਲਓ, ਉਹ ਜੀ ਕੇਂਦਰ ਜ਼ਿੰਮੇਵਾਰ ਹੈ ਜੀ, ਕੇਂਦਰ ਨੇ ਸਾਰੀ ਜਿਹੜੀ ਆ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ, ਉਹ ਨਹੀਂ ਇਹ ਤੈਅ ਕੀਤੀ ਜਾਂ ਉਹ ਨਹੀਂ ਨਿਭਾਈ ਉਹਨਾਂ ਨੇ। ਹਰਜੀਤ ਸਿੰਘ ਗਰੇਵਾਲ ਬੈਠੇ ਸੀ, ਉਹਨਾਂ ਦੀ ਪ੍ਰੈਸ ਕਾਨਫਰੰਸ ਪਤਾ ਨਹੀਂ ਜਿਹੜੇ ਸੁਣ ਰਹੇ ਸੀ ਕਿ ਉਹਨਾਂ 'ਚ ਕਿੰਨਾ ਕੁ ਮਾਦਾ ਸੀਗਾ, ਜਾਂ ਪਤਾ ਨਹੀਂ ਉਹ ਜਾਗ ਵੀ ਰਹੇ ਸੀ ਜਾਂ ਸੌਂ ਰਹੇ ਸੀ, ਕਿਉਂਕਿ ਜਿੰਨੀਆਂ ਗੱਲਾਂ ਉਹ ਕਰ ਰਹੇ ਸੀ, ਕਈ ਵਾਰ ਤੇ ਇਉਂ ਲੱਗਦਾ ਕਿ ਯਾਰ ਆਪਾਂ ਗਲਤ ਆ। ਜਿਹੜੇ ਬੰਦੇ ਸੁਣ ਰਹੇ ਆ, ਜਿਹੜੇ ਇਹਨਾਂ ਲੋਕਾਂ ਨੂੰ, ਇਹਨਾਂ ਚੀਜ਼ਾਂ ਨੂੰ, ਹਰਜੀਤ ਗਰੇਵਾਲ ਦੀ ਪ੍ਰੈਸ ਕਾਨਫਰੰਸ ਨੂੰ ਡਾਇਜੈਸਟ ਕਰ ਰਹੇ ਨੇ ਤੇ ਉਹਨਾਂ ਦੀਆਂ ਗੱਲਾਂ ਸੁਣ ਰਹੇ ਨੇ, ਜਾਂ ਤਾਂ ਉਹਨਾਂ ਨੂੰ ਪਤਾ ਨਹੀਂ ਤੇ ਜਾਂ ਉੱਥੇ ਉਹ ਮੈਂਟਲੀ ਮੌਜੂਦ ਨਹੀਂਗੇ। ਕਾਰਨ ਦੋ ਹੀ ਹੈ। ਔਰ ਉਹ ਜਿਹੜੀਆਂ ਗੱਲਾਂ ਹਰਜੀਤ ਗਰੇਵਾਲ ਕਰ ਰਿਹਾ, ਉਹ ਸ਼ਰੇਆਮ ਪੰਜਾਬੀਆਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾ ਰਿਹਾ। ਹੁਣ ਜਿਹੜਾ ਬੰਦਾ ਤਾਂ ਉੱਥੇ ਕੋਈ ਹੋਰ ਹੁੰਦਾ, ਤਾਂ ਪੱਤਰਕਾਰ, ਕੋਈ ਟਿੱਪਣੀਕਾਰ ਕੋਈ ਹੁੰਦਾ, ਕੋਈ ਵਿਸ਼ਲੇਸ਼ਕ ਹੁੰਦਾ ਖਬਰਾਂ ਦਾ, ਤਾਂ ਉਹਨੂੰ ਦੱਸ ਦਿੰਦਾ ਕਿ ਭਾਈ ਤੁਹਾਡੀ ਆਹ ਜ਼ਿੰਮੇਵਾਰੀ ਹੈ, ਤੁਸੀਂ ਪਹਿਲਾਂ ਇਹਦੇ ਤੇ ਜਵਾਬ ਦਿਓ, ਬਾਕੀ ਗੱਲਾਂ ਬਾਅਦ 'ਚ ਕਰੋ। ਔਰ ਨਿਰੇ ਝੂਠ ਤੂਫਾਨ, ਨਿਰੇ ਮਤਲਬ ਕੋਰੇ, ਜਿਵੇਂ ਆਪਾਂ ਕਹਿੰਦੇ ਨਾ, ਜਿਵੇਂ ਪੰਜਾਬੀ ਦੇ ਵਿੱਚ ਕਹਾਵਤ ਹੈ ਕਿ ਚੌਰਸੀ ਰੋੜਤਾ, ਉਹ ਗੱਲ ਇਹਨਾਂ ਦੀ ਹੋਈ ਪਈ ਹੈ। ਔਰ ਦੂਜੀ ਗੱਲ ਕਿ ਇਹ ਜਿਹੜੇ ਬੀਜੇਪੀ ਦੇ ਪੈਰ ਲਵਾਏ ਜਾ ਰਹੇ ਨੇ, 1996-97 ਦੇ ਵਿੱਚ ਵੀ ਬਿਨਾਂ ਸ਼ਰਤ ਸਮਰਥਨ ਦੇ ਕੇ, ਜਾਂ 90 ਦੇ ਦਹਾਕਿਆਂ ਦੇ ਵਿੱਚ, ਜਾਂ 2000 ਤੋਂ ਪਹਿਲਾਂ, ਉਦੋਂ ਵੀ ਪੰਜਾਬ ਦੇ ਵਿੱਚ ਬੀਜੇਪੀ ਦੇ ਪੈਰ ਲਵਾਏ ਗਏ ਸੀ। ਅੱਜ ਵੀ ਹੋਣਾ ਕੀ ਚਾਹੀਦਾ ਸੀ ਤੇ ਹੋ ਕੀ ਰਿਹਾ? ਹੋਣਾ ਤਾਂ ਇਹ ਚਾਹੀਦਾ ਸੀਗਾ ਕਿ ਪੰਜਾਬ ਦਾ ਅਕਾਲੀ ਦਲ ਜੇਕਰ ਪੁਰਾਣੇ ਰੌਂ ਦੇ ਵਿੱਚ ਹੁੰਦਾ, ਉਹਨੇ ਪਤਾ ਕੀ ਕਰਨਾ ਸੀ? ਉਹਨੇ ਹੁਣ ਨੂੰ ਦਿੱਲੀ ਜਾਣ ਦਾ ਪ੍ਰੋਗਰਾਮ ਦੇ ਦੇਣਾ ਸੀਗਾ, ਸੜਕਾਂ ਜਾਮ ਕਰਨ ਦਾ, ਰਾਜਧਾਨੀ ਜਾਮ ਕਰਨ ਦਾ। ਉਹਨਾਂ ਨੇ ਕਹਿ ਦੇਣਾ ਸੀ ਅਸੀਂ ਤੁਹਾਡੇ ਨੱਕ 'ਚ ਦਮ ਕਰ ਦਿਆਂਗੇ, ਰੇਲਾਂ ਰੋਕ ਦਿਆਂਗੇ, ਤੁਹਾਡਾ ਸੰਪਰਕ ਤੋੜ ਦਿਆਂਗੇ, ਜਿੰਨਾ ਵੀ ਰੇਲ ਨੈਟਵਰਕ ਦਾ। ਔਰ ਉਹਨਾਂ ਨੇ, ਜਿਵੇਂ ਅਸਲ ਦੇ ਵਿੱਚ ਖੰਡਾ ਖੜਕਾਉਣਾ ਕਹਿੰਦੇ ਨੇ, ਉਹਨਾਂ ਨੇ ਖੰਡਾ ਖੜਕਾ ਦੇਣਾ ਸੀਗਾ। ਤੇ ਜਿਹੜਾ ਅੱਜ ਦਾ ਅਕਾਲੀ ਦਲ ਬਾਦਲ ਹੈ, ਇਹ ਕੀ ਕਰ ਰਿਹਾ? ਇਹ ਕਹਿੰਦੇ ਜੀ ਅਸੀਂ ਨਹੀਂ ਲੜਦੀਆਂ ਚੋਣਾਂ, ਤੁਸੀਂ ਚੋਣ ਲੜਨੀ ਹੈ ਤਾਂ ਬੰਦੇ ਵੀ ਦੇ ਦਿੰਨੇ ਆ। ਸੋਹਣ ਸਿੰਘ ਠੰਡਲ, ਤੁਸੀਂ ਚੋਣ ਲੜਨੀ ਹੈ, ਆਪਣੀ ਪ੍ਰਧਾਨ ਸਾਹਿਬ ਤਾਂ ਤਨਖਾਹੀਆ ਕਰਾਰ ਨੇ, ਦੂਜੇ ਬੰਦਿਆਂ ਨੂੰ ਪਿੱਛੇ ਖਿੱਚ ਲੈਂਦੇ ਆ। ਤੁਸੀਂ ਦੱਸੋ ਕਿ ਸਿਆਸੀ ਤਨਜ਼ੀਮਾਂ, ਖਾਸ ਕਰਕੇ ਜਿਹੜੀਆਂ ਖੇਤਰੀ, ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਜਦੋਂ ਐਮਰਜੈਂਸੀ ਦੇ ਵਿਰੁੱਧ ਕੋਈ ਨਹੀਂ ਸੀ ਬੋਲ ਰਿਹਾ। ਮੈਂ ਕੱਲ ਵੀ ਗੱਲ ਕਰ ਰਿਹਾ ਸੀਗਾ ਕਿਸੇ ਬਹੁਤ ਹੀ ਸਿੱਖ ਬੁੱਧੀਜੀਵੀ ਦੇ ਨਾਲ, ਉਹਨਾਂ ਦੇ ਨਾਲ ਮੈਂ ਗੱਲ ਕਰ ਰਿਹਾ ਸੀਗਾ। ਮੈਂ ਕਿਹਾ ਅਕਾਲੀ ਦਲ ਕੀ ਆ? ਅਕਾਲੀ ਦਲ ਉਹ ਆ ਜਿਹਨੇ 1975 ਦੇ ਵਿੱਚ, ਜਦੋਂ ਐਮਰਜੈਂਸੀ, ਇੰਦਰਾ ਗਾਂਧੀ ਦੇ ਗਰੂਰ ਹੰਕਾਰ ਦੇ ਖਿਲਾਫ ਕੋਈ ਬੋਲਣ ਦੀ ਜ਼ਰੂਰਤ ਹੀ ਨਹੀਂ ਕਰ ਰਿਹਾ ਸੀਗਾ, ਉਦੋਂ ਪੰਜਾਬ ਦੇ ਵਿੱਚ 50,000 ਬੰਦੇ ਨੇ ਗ੍ਰਿਫਤਾਰੀ ਦਿੱਤੀ ਸੀ। ਇਹ ਸੀ ਅਕਾਲੀ ਦਲ। ਉਦੋਂ ਸਾਡੀ ਵਸੋਂ ਕਿੰਨੀ ਕੁ ਹੋਣੀ ਹੈ? 3 ਕਰੋੜ ਆ ਹੁਣ ਅਸੀਂ। ਅੱਜ ਤੋਂ ਉਹ 4-5 ਦਹਾਕੇ ਪਹਿਲਾਂ ਦੀ ਗੱਲ ਆ। ਮਤਲਬ ਜੇ ਤੁਸੀਂ 75 ਤੋਂ ਗਿਣੋਗੇ ਤਾਂ 25 ਸਾਲ ਤਾਂ ਉਹੀ ਹੋ ਜਾਂਦੇ ਆ, ਤੇ 20 ਸਾਲ ਆ ਲੰਘ ਚੱਲੇ, ਤਕਰੀਬਨ 5 ਦਹਾਕੇ, 4.5 ਦਹਾਕੇ ਦਾ ਬੀਤ ਹੀ ਚੁੱਕੇ ਆ। ਉਦੋਂ ਸਾਡੀ ਵਸੋਂ ਕਿੰਨੀ ਹੋਣੀ ਹੈ? ਤੇ ਉਦੋਂ 50,000 ਬੰਦਾ ਪੰਜਾਬ ਦੇ ਵਿੱਚੋਂ ਗ੍ਰਿਫਤਾਰ ਹੋਇਆ ਸੀ, ਜਿਹਦੇ ਵਿੱਚ ਪੰਜਾਬੀ, ਸਿੱਖ, ਜਥੇਦਾਰ, ਅਕਾਲੀ ਤੇ ਹੋਰ ਬਹੁਤ ਸਾਰੇ ਲੋਕ। 50,000 ਗ੍ਰਿਫਤਾਰੀ ਛੋਟੀ ਨਹੀਂ ਹੁੰਦੀ ਇੱਕ ਆਮ ਜੇ ਸਧਾਰਨ ਜੇ ਸੂਬੇ ਦੇ ਵਿੱਚੋਂ। ਤੇ ਉਹਦੇ ਨਾਲ ਲੋਕਾਂ ਨੂੰ ਇਹ ਲੱਗਿਆ ਪੂਰੇ ਭਾਰਤ ਦੇ ਵਿੱਚ ਕਿ ਇੰਦਰਾ ਗਾਂਧੀ ਦਾ ਵਿਰੋਧ ਵੀ ਕੀਤਾ ਜਾ ਸਕਦਾ ਹੈ। ਮਤਲਬ ਮਸ਼ਾਲ ਜਗਾਈ ਪੰਜਾਬੀਆਂ ਨੇ। ਜਦੋਂ ਦੂਜੀ ਵਾਰੀ ਲੋੜ ਪਈ, ਉਦੋਂ ਅਕਾਲੀ ਦਲ ਗੈਰ ਹਾਜ਼ਰ ਸੀ। ਜਦੋਂ ਕਿਸਾਨੀ ਬਿੱਲ ਸੀਗੇ, ਉਦੋਂ ਵੀ ਲੋਕਾਂ ਦੇ ਦਬਾਅ ਕਰਕੇ ਅਕਾਲੀ ਦਲ ਨੇ ਬਸ ਗੱਠਜੋੜ ਤੋੜਿਆ ਤੇ ਉਸ ਤੋਂ ਬਾਅਦ ਇਹ ਮਜਬੂਰ ਹੋਏ। ਪਹਿਲਾਂ ਤਾਂ ਇਹਨਾਂ ਨੇ ਬਿੱਲਾਂ ਦਾ ਪੱਖ ਬਹੁਤ ਪੂਰਿਆ। ਬੀਬੀ ਕਹਿੰਦੀ ਰਹੀ ਕਿ ਮੈਂ ਨਹੀਂ ਜੀ ਕਹਿੰਦੀ ਕਾਨੂੰਨ ਮਾੜੇ ਆ, ਕਿਸਾਨ ਕਹਿੰਦੇ ਆ। ਗੱਠਜੋੜ ਤੋੜਨ ਤੋਂ ਬਾਅਦ ਵੀ ਇਹਨਾਂ 'ਚ ਮਾਦਾ ਨਹੀਂ ਪੈਦਾ ਹੋਇਆ ਕਿ ਅਸੀਂ ਖੜ ਸਕੀਏ ਲੋਕਾਂ ਦੇ ਨਾਲ। ਗੱਠਜੋੜ ਤੋੜਨ ਤੋਂ ਬਾਅਦ ਇਹ ਕਹਿੰਦੇ ਜੀ ਅਸੀਂ ਲੋਕਾਂ ਦੇ ਕਰਕੇ, ਅਸੀਂ ਕਿਸਾਨਾਂ ਨੂੰ ਇਹ ਬਿੱਲ ਮਨਜ਼ੂਰ ਨਹੀਂ, ਇਸ ਕਰਕੇ ਅਸੀਂ ਗੱਠਜੋੜ ਦੇ ਵਿੱਚੋਂ ਬਾਹਰ ਆ। ਤੇ ਉਸ ਤੋਂ ਬਾਅਦ ਬੀਬੀ ਨੂੰ ਇੱਕ ਇੰਟਰਵਿਊ ਤੇ ਸੱਦਿਆ ਗਿਆ, ਹਰਸਿਮਰਤ ਕੌਰ ਬਾਦਲ ਨੂੰ। ਉਹ ਕਹਿੰਦੇ ਜੀ ਤੁਸੀਂ, ਉਹ ਜਿਹੜਾ ਇੰਟਰਵਿਊ ਕਰਨ ਵਾਲਾ ਸੀ ਉਹ ਬੰਦਾ ਬੀਜੇਪੀ ਦਾ ਸੀਗਾ, ਪੱਤਰਕਾਰ ਬੀਜੇਪੀ ਦਾ ਸੀਗਾ। ਉਹਨੇ ਸਵਾਲ ਕੀਤਾ ਕਿ ਤੁਸੀਂ ਕਹਿੰਦੇ ਹੋ ਕਿ ਬਿੱਲ ਗਲਤ ਨੇ? ਇਹ ਬੀਬੀ ਜੀ ਕਹਿੰਦੇ ਨਹੀਂ ਜੀ ਮੈਂ ਨਹੀਂ ਕਹਿੰਦੀ ਬਿੱਲ ਗਲਤ ਨੇ, ਕਿਸਾਨ ਕਹਿੰਦੇ ਨੇ। ਮਤਲਬ ਤੁਸੀਂ ਉੱਥੇ ਵੀ ਖੜਨ ਦਾ ਮਾਦਾ ਨਹੀਂ ਦਿਖਾਇਆ। ਹੁਣ ਜਿਹੜੇ ਹਾਲਾਤ ਨੇ, ਪਾਰਟੀ ਕੋਈ ਆਵੇ, ਸਾਨੂੰ ਕੋਈ ਇਹਦੇ ਨਾਲ ਦਿੱਕਤ ਨਹੀਂ। ਹਰ ਚੋਣਾਂ ਦੇ ਵਿੱਚ ਹਰ ਇੱਕ ਨੂੰ ਹੱਕ ਹੈ ਨਾਮਜ਼ਦਗੀ ਦਾਖਲ ਕਰਨ ਦਾ, ਚੋਣ ਲੜਨ ਦਾ। ਪਰ ਜਿਹੜੇ ਤਰੀਕਾਕਾਰ ਦੇ ਨਾਲ ਲਿਆਂਦਾ ਜਾ ਰਿਹਾ ਕਿ ਇੱਕ ਪਾਸੇ ਬਹੁਤ ਵੱਡੀ ਵਿਪਤਾ ਹੈ, ਲੋਕਾਂ ਦੀ ਨਿਰਾਸ਼ਾ, ਨਾਰਾਜ਼ਗੀ ਹੈ। ਔਰ ਨਾ ਸਿਰਫ ਆਮ ਆਦਮੀ ਪਾਰਟੀ ਤੋਂ, ਲੋਕ ਕਾਂਗਰਸ ਤੋਂ ਵੀ ਨਿਰਾਸ਼ ਨੇ
ਕਿ ਤੁਸੀਂ ਵਿਰੋਧੀ ਧਿਰ ਦੇ ਵਿੱਚੋਂ, ਤੁਹਾਡੇ ਮੂੰਹ 'ਚ ਤਾਂ ਨਹੀਂ ਘੁੰਗਣੀਆਂ ਪਾਈਆਂ ਜਦੋਂ ਚਲੋ ਜਿਹੜੇ 91 90 91 ਤੁਰੇ ਫਿਰਦੇ ਉਹਨਾਂ ਦੀ ਤਾਂ ਮਜਬੂਰੀਆਂ, ਉਹਨਾਂ ਨੂੰ ਦਿੱਲੀ ਵਾਲੇ ਨਹੀਂ ਬੋਲਣ ਦਿੰਦੇ। ਤੁਸੀਂ ਤਾਂ ਬੋਲੋ। ਉਹਨਾਂ ਦੇ ਵੀ 2-3 ਬੰਦਿਆਂ ਨੂੰ ਛੱਡ ਕੇ ਕੋਈ ਹੋਰ ਮੰਡੀਆਂ ਦੇ ਵਿੱਚ ਨਿਕਲ ਨਹੀਂ ਰਿਹਾ, ਕਿਸਾਨੀ ਦੀ ਗੱਲ ਨਹੀਂ ਕਰ ਰਿਹਾ। ਅਕਾਲੀ ਦਲ ਆਪਣੇ ਆਪ ਹੀ ਚੋਣਾਂ ਦੇ ਵਿੱਚ ਖਹਿੜਾ ਛੱਡ ਗਿਆ। ਤੁਸੀਂ ਮੈਨੂੰ ਦੱਸੋ ਧਿਰ ਕਿਹੜੀ ਬਚੀ ਹੈ? ਇੱਕ ਪਾਸੇ ਪੰਜਾਬੀਆਂ ਦੀ ਬਹੁਤ ਵੱਡੀ ਨਿਰਾਸ਼ਾ ਬੀਜੇਪੀ ਨੂੰ ਲੈ ਕੇ, ਭਾਜਪਾ ਨੂੰ ਲੈ ਕੇ, ਉਹ ਨਫ਼ਰਤ ਕਰਦੇ ਨੇ ਕਿਉਂਕਿ ਉਹਨਾਂ ਨੂੰ ਠੱਠ ਕਰ ਰਹੀ ਹੈ, ਤਾਂ ਕਰ ਰਹੀ ਹੈ, ਪਰੇਸ਼ਾਨ ਕਰ ਰਹੀ ਹੈ। ਪਰ ਦੂਜੇ ਪਾਸੇ ਜਦੋਂ ਗਰਾਊਂਡ ਹੀ ਨਹੀਂ ਬਚਿਆ ਔਰ ਉਹਨਾਂ ਲਈ ਗਰਾਊਂਡ ਸਿੱਧਾ ਪੱਧਰਾ ਕੀਤਾ ਜਾ ਰਿਹਾ, ਹਾਕਮ ਧਿਰ ਤੋਂ ਲੋਕ ਨਿਰਾਸ਼ ਨੇ, ਵਿਰੋਧੀ ਪਾਰਟੀ ਤੋਂ ਨਿਰਾਸ਼ ਨੇ। ਇੱਕ ਜਿਹੜੀ ਹੋਰ ਪਾਰਟੀ ਆ ਉਹ ਮੈਦਾਨ ਦੇ ਵਿੱਚ ਨਹੀਂ ਹੈ, ਤੇ ਇਹਦਾ ਲਾਹਾ ਕਿਹਨੂੰ ਮਿਲੂਗਾ? ਇਹਦਾ ਲਾਹਾ ਭਾਜਪਾ ਨੂੰ ਮਿਲੂਗਾ। ਸੋ ਉਹਨਾਂ ਨੇ ਨਵੀਆਂ ਤਰਕੀਬਾਂ ਦੇ ਨਾਲ, ਨਵੇਂ ਤਰੀਕਾਕਾਰ ਦੇ ਨਾਲ ਉਹਨਾਂ ਨੇ ਆਪਣਾ ਸਿਆਸੀ ਰਾਹ ਪੱਧਰਾ ਕੀਤਾ ਹੋਇਆ। ਵੋਟਾਂ ਫਿਰ ਵੀ ਲੋਕਾਂ ਨੇ ਪਾਉਣੀਆਂ, ਤੈਅ ਲੋਕ ਫਿਰ ਵੀ ਲੋਕ ਹੀ ਕਰਨਗੇ। ਪਰ ਇਸੇ ਦਰਮਿਆਨ ਪੰਜਾਬ ਸਰਕਾਰ, ਪੰਜਾਬ ਦੇ ਕਿਸਾਨ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਹੜੀ ਸਥਿਤੀ ਹੈ ਉਹ ਬਹੁਤ ਕਸੂਤੀ ਹੈ, ਕਿਉਂਕਿ ਮੁੱਖ ਮੰਤਰੀ ਸਾਹਿਬ ਨੂੰ ਇਸ ਵੇਲੇ ਇੱਕ ਦਿੱਲੀ ਨਾਲ ਨਹੀਂ, ਬਲਕਿ ਦਿੱਲੀ ਦੇ ਵਿੱਚ ਬੈਠੀਆਂ 2 ਪਾਵਰਾਂ ਦੇ ਨਾਲ 2-4 ਹੋਣਾ ਪੈ ਰਿਹਾ। ਇਹ ਖਬਰਾਂ ਆਉਣ ਵਾਲੇ ਕੁਝ ਘੰਟੇ, ਕੁਝ ਦਿਨਾਂ ਦੇ ਵਿੱਚ ਤੁਹਾਡੇ ਸਾਹਮਣੇ ਆਪਣੇ ਆਪ ਹੀ ਆ ਜਾਣਗੀਆਂ, ਕਿਉਂਕਿ ਜਿਹੜੀਆਂ ਵੈਬਸਾਈਟਸ ਨੇ ਉਹਨਾਂ ਦੇ ਸੋਰਸਿਸ ਬੜੇ ਅੰਦਰ ਤੱਕ ਹੁੰਦੇ ਨੇ, ਧੁਰ ਤੱਕ, ਤੇ ਉਹ ਭਾਂਪ ਲੈਂਦੇ ਨੇ ਖਬਰ। ਕਹਿੰਦੇ ਕਿ ਖਬਰ ਤੁਹਾਨੂੰ ਕੋਈ ਦੱਸਦਾ ਨਹੀਂ ਹੈ, ਤੁਹਾਨੂੰ ਕਈ ਵਾਰੀ ਸੁੰਘਣੀ ਵੀ ਪੈਂਦੀ ਹੈ ਕਿ ਖਬਰ ਕੀ ਹੋ ਰਹੀ ਹੈ, ਵਾਪਰ ਕੀ ਰਿਹਾ ਔਰ ਇਹਦਾ ਸਿੱਟਾ ਕੀ ਨਿਕਲਣਾ ਹੈ। ਕਿਸਾਨਾਂ ਨੇ ਆਉਂਦੇ ਦਿਨਾਂ ਦੇ ਵਿੱਚ ਹੋਰ ਜਿੰਨੀਆਂ ਮੰਡੀਆਂ ਨੇ, ਉਹਨਾਂ ਦੇ ਨਾਲ ਸੰਬੰਧਿਤ ਜਿੰਨੀਆਂ ਸੜਕਾਂ ਨੇ, ਉਹ ਸਾਰੀਆਂ ਜਾਮ ਕਰਨ ਦਾ ਫੈਸਲਾ ਕਰ ਲਿਆ। ਬਹੁਤ ਧੰਨਵਾਦ। ਪੰਜਾਬੀ ਰੇਡੀਓ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅੱਜ ਵਾਰੀ ਹੈ ਅਪਡੇਟ ਟਰੱਕਿੰਗ ਸੈਗਮੈਂਟ ਦੀ। ਅਪਡੇਟ ਟਰੱਕਿੰਗ ਸੈਗਮੈਂਟ ਦੇ ਵਿੱਚ ਟਰੱਕਿੰਗ ਇੰਡਸਟਰੀ ਦੇ ਵਿੱਚ ਕੀ ਕੁਝ ਵਾਪਰ ਰਿਹਾ, ਬਹੁਤ ਸਾਰੀਆਂ ਨਵੀਆਂ ਅਪਡੇਟਸ, ਤੇ ਇਹਦੇ ਨਾਲ ਇੰਡਸਟਰੀ ਦੀ ਆਰਥਿਕਤਾ ਕਿੱਧਰ ਨੂੰ ਜਾ ਰਹੀ ਹੈ, ਤੇ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਬਾਰੇ ਕੁਝ ਅਹਿਮ ਖਬਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।